ਤੋਂ। This is Jyoti from Bakersfield. ਸਤਿ ਸ਼੍ਰੀ ਅਕਾਲ, ਮੈਂ ਪਲਵੀਰ ਕੌਰ ਬੇਕਰਸਫੀਲਡ ਤੋਂ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਵਾਰ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਜਿੰਨੇ ਵੀ ਸਾਡੇ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਨਾਲ ਦੀ ਨਾਲ ਆਈਫੋਨ, ਐਂਡਰਾਇਡ, ਫੇਸਬੁੱਕ ਦੇ ਉੱਤੇ ਲਾਈਵ ਦੇਖ ਰਹੇ ਹੋ, ਟੈਲੀਫੋਨ ਦੇ ਰਾਹੀਂ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਦੇਖ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 12 ਤਰੀਕ ਆ ਅਤੇ ਦਿਨ ਜਿਹੜਾ ਆ ਮੰਗਲਵਾਰ ਹੈਗਾ ਜੀ। ਅਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਦਿੱਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਾਉਂਟ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਖੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਵਾਲੇ ਬਜ਼ੁਰਗ ਬੇਕਰਸਫੀਲਡ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ, ਬੀਸਲਾ ਪਰਿਵਾਰ ਫਰੈਜ਼ਨੋ ਅਤੇ ਅਮਰਜੀਤ ਸਿੰਘ ਸਟਾਕਟਨ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਜੀ ਸਰੋਤਿਓ, ਬਿਲਕੁਲ ਅੱਜ ਦੀ ਸਭ ਤੋਂ ਜਿਹੜੀ ਮੇਨ ਖਬਰ ਹੈਗੀ ਆ, ਪ੍ਰੈਜ਼ੀਡੈਂਟ ਡੋਨਾਲਡ ਟਰੰਪ ਅਤੇ ਜਿਹੜੇ ਚੇਅਰਮੈਨ ਹੈਗੇ ਨਾਰਥ ਕੋਰੀਆ ਦੇ ਕਿਮ ਜੋਂਗ ਉਨ, ਦੋਨਾਂ ਦੀ ਮੀਟਿੰਗ ਹੋਈ ਆ। ਉਹਦੇ ਬਾਰੇ ਡਿਟੇਲ 'ਚ ਦੱਸਾਂਗੇ। ਅਤੇ ਬ੍ਰੇਕ ਤੋਂ ਬਾਅਦ ਦੋ ਬਹੁਤ ਹੀ ਇੰਪੋਰਟੈਂਟ ਖਬਰਾਂ ਜਿਹੜੀਆਂ ਆ ਆਪਣੀ ਕਮਿਊਨਿਟੀ ਨਾਲ ਵੀ ਰਿਲੇਟਡ ਹੈਗੀਆਂ ਆ। ਇੱਕ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਪਈ, ਜਿਹੜੇ ਡੋਮੈਸਟਿਕ ਵਾਇਲੈਂਸ ਜਾਂ ਗੈਂਗ ਵਾਇਲੈਂਸ ਦੇ ਨਾਲ ਰਿਲੇਟਡ ਕੇਸਿਸ ਹੁੰਦੇ ਆ ਪੋਲੀਟੀਕਲ ਅਸਾਈਲਮ ਦੇ, ਉਹਨਾਂ ਦੇ ਉੱਤੇ ਸ਼ਿਕੰਜਾ ਜਿਹੜਾ ਆ ਜੈਫ ਸੈਸ਼ਨ ਜਿਹੜੇ ਅਟਾਰਨੀ ਜਨਰਲ ਉਹਨਾਂ ਨੇ ਕੱਸ ਦਿੱਤਾ ਆ। ਅਤੇ ਨਾਲ ਦੀ ਨਾਲ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ ਵਾਲੇ ਇੱਕ ਨਵਾਂ ਆਫਿਸ ਸੈਟਅਪ ਕਰਨ ਜਾ ਰਹੇ ਆ, ਜਿਹਦੇ ਵਿੱਚ ਜਿਨ੍ਹਾਂ ਨੇ ਝੂਠ ਬੋਲ ਕੇ ਜਿਹੜੇ US ਸਿਟੀਜ਼ਨ ਬਣੇ ਹੈਗੇ ਆ ਉਹਨਾਂ ਦੀ ਸਿਟੀਜ਼ਨਸ਼ਿਪ ਰਿਵੋਕ ਕਰਨਗੇ। ਅਤੇ ਉਸ ਕੇਸ ਦੇ ਵਿੱਚ ਇੱਕ ਪੰਜਾਬੀ ਦਾ ਨਾਮ ਨਹੀਂ ਮੈਨਸ਼ਨ ਕੀਤਾ ਹੈਗਾ ਜੀ। ਜੀ ਅਤੇ ਜਿਹੜੀ ਪਹਿਲੀ ਅਹਿਮ ਖਬਰ ਦੇ ਉੱਤੇ ਜੇ ਨਜ਼ਰ ਮਾਰੀਏ ਤਾਂ ਜਿਹੜੇ ਕੱਲ੍ਹ ਸਿੰਗਾਪੁਰ ਦੇ ਵਿੱਚ ਬਹੁਤ ਚਰਚਿਤ ਜਿਹੜੀ ਸਮਿਟ ਆ ਉਹ ਹੋਈ, ਜਿਸ ਦੇ ਵਿੱਚ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਅਤੇ ਨਾਰਥ ਕੋਰੀਆ ਦਾ ਡਿਕਟੇਟਰ ਕਿਮ ਯੋਂਗ ਉਨ, ਉਸ ਨਾਲ ਦੀ ਜਿਹੜੀ ਆ ਉਹ ਮੁਲਾਕਾਤ ਹੋਈ। ਰਾਸ਼ਟਰਪਤੀ ਟਰੰਪ, ਜਿਨ੍ਹਾਂ ਨੇ ਇਹ ਮੀਟਿੰਗ ਹੋਣ ਤੋਂ ਪਹਿਲਾਂ ਆਖਿਆ ਸੀਗਾ ਵੀ ਉਹ 1 ਮਿੰਟ ਦੇ ਵਿੱਚ ਪਤਾ ਕਰ ਲੈਣਗੇ ਵੀ ਇਹ ਮੀਟਿੰਗ ਕਿਸ ਵਾਲੇ ਪਾਸੇ ਨੂੰ ਜਾਊਗੀ, ਤਾਂ ਕਾਫੀ ਲੰਮੀ ਚੌੜੀ ਜਿਹੜੀ ਆ ਇਹਨਾਂ ਦੀ ਗੱਲਬਾਤ ਹੁੰਦੀ ਰਹੀ। ਅਖੀਰ ਦੇ ਵਿੱਚ ਦੋਨਾਂ ਹੀ ਮੁਲਕਾਂ ਦੇ ਲੀਡਰਾਂ ਦੇ ਦੁਆਰਾ ਇੱਕ ਸਾਂਝੇ ਜਿਹੜੇ ਆ ਗੱਲਬਾਤ ਦੇ ਉੱਤੇ, ਸਟੇਟਮੈਂਟ ਦੇ ਉੱਤੇ ਜਿਹੜੇ ਦਸਤਖਤ ਆ ਉਹ ਵੀ ਸਿੰਗਾਪੁਰ ਦੇ ਵਿੱਚ ਹੋਏ। ਸੋ ਇਹ 12 ਜੂਨ ਦਾ ਦਿਨ ਕਾਫੀ ਜ਼ਿਆਦਾ ਆ ਇਤਿਹਾਸਿਕ ਹੋ ਨਿਬੜਿਆ। 12 ਜੂਨ 2018 ਦਾ ਇਹ ਦਿਨ ਸਿੰਗਾਪੁਰ ਦੇ ਵਿੱਚ ਜਿਹੜੀ ਇਹ ਸਮਿਟ ਜਿਹੜੀ ਹੋਈ ਸੀ। ਸੋ ਸ਼ੁਰੂਆਤ ਦੇ ਵਿੱਚ ਜਦੋਂ ਇਹਨਾਂ ਦੋਨੇ ਮੁਲਕਾਂ ਦੇ ਲੀਡਰ ਆਮੋ ਸਾਹਮਣੇ ਆਏ, ਜਿੱਥੇ ਇਹ ਹੋਟਲ ਦੇ ਵਿੱਚ ਹੋ ਰਹੀ ਸੀ ਮੁਲਾਕਾਤ, ਅਮਰੀਕਾ ਦੇ ਅਤੇ ਨਾਰਥ ਕੋਰੀਆ ਦੇ ਝੰਡੇ ਜਿਹੜੇ ਆ ਉਹ ਸੀਗੇ, ਉਹਨਾਂ ਦੋਨਾਂ ਜਿਹੜੇ ਆ ਕਾਫੀ ਝੰਡਿਆਂ ਦੇ ਸਾਹਮਣੇ ਦੋਨੋਂ ਹੀ ਲੀਡਰ ਆਏ। ਤਕਰੀਬਨ 13 ਸਕਿੰਟ ਜਿਹੜੀ ਆ ਉਹਨਾਂ ਨੇ ਹੈਂਡਸ਼ੇਕ ਕੀਤਾ, ਜਿਸ ਦੇ ਵਿੱਚ ਹੈਂਡਸ਼ੇਕ ਕਰਦੇ ਹੋਏ ਰਾਸ਼ਟਰਪਤੀ ਟਰੰਪ ਨੇ ਉਹਨਾਂ ਦੇ ਮੋਢੇ ਦੇ ਉੱਤੇ, ਜਿੱਦਾਂ ਆਪਾਂ ਅਕਸਰ ਮਿਲਦੇ ਹੋਏ ਇੱਕ ਦੂਜੇ ਨੂੰ ਕਰਦੇ ਆ, ਸੋ ਉਹਨਾਂ ਨੇ ਮੋਢੇ ਉੱਤੇ ਵੀ ਜਿਹੜਾ ਉਹਨਾਂ ਦਾ ਹੱਥ ਜਿਹੜਾ ਧਰਿਆ। ਅਤੇ ਉਸ ਤੋਂ ਬਾਅਦ ਦੇ ਵਿੱਚ 13 ਸਕਿੰਟਾਂ ਬਾਅਦ ਇਹ ਦੋਨੋਂ ਹੀ ਜਾਣੇ ਜਿਹੜੇ ਅੰਦਰ ਨੂੰ ਮੁਲਾਕਾਤ ਦੇ ਲਈ ਸਿਰਫ ਆਪਣੇ ਟਰਾਂਸਲੇਟਰਸ ਦੇ ਨਾਲ ਗੱਲਬਾਤ ਕਰਨ ਦੇ ਲਈ ਅੰਦਰ ਕਮਰੇ ਦੇ ਵਿੱਚ ਜਿਹੜੇ ਆ ਉੱਥੇ ਚਲੇ ਗਏ। ਜੀ ਬਿਲਕੁਲ, ਇਹ ਜਿਹੜੀ ਮੀਟਿੰਗ ਸੀ 1-on-1 ਹੋਈ ਆ। ਇੱਕ ਪਾਸੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਅਤੇ ਨਾਲ ਉਹਨਾਂ ਦੇ
ਟਰਾਂਸਲੇਟਰ ਸੀ ਤੇ ਉਸੇ ਤਰ੍ਹਾਂ ਦੂਸਰੇ ਪਾਸੇ ਕਿਮ ਜੋਂਗ ਉਨ ਜਿਹੜੇ ਨਾਰਥ ਕੋਰੀਆ ਦੇ ਲੀਡਰ ਹੈਗੇ ਆ ਤੇ ਨਾਲ ਉਹਨਾਂ ਦਾ ਟਰਾਂਸਲੇਟਰ ਸੀ ਤੇ ਦੋਨਾਂ ਨੇ ਇੱਕ ਕਹਿੰਦੇ ਪਈ ਅਨਸਪੈਸੀਫਾਈਡ ਡਾਕੂਮੈਂਟ, ਹਜੇ ਉਹ ਡਾਕੂਮੈਂਟ ਬਾਹਰ ਨਹੀਂ ਆਇਆ, ਉਹਦੇ ਉੱਤੇ ਸਾਈਨ ਕੀਤੇ ਹੈਗੇ ਆ ਤੇ ਉਸ ਡਾਕੂਮੈਂਟ ਦੇ ਸਾਈਨ ਕਰਨ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵੀ ਹੋਈ ਤੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਸਾਨੂੰ ਆਸਾਂ ਬਹੁਤ ਆ ਵੀ ਨੋਰਮਲ ਆਪਾਂ ਹੋਣ ਜਾ ਰਹੇ ਹੈਗੇ ਆ ਉਸ ਏਰੀਏ ਦੇ ਵਿੱਚ। ਉੱਤੇ ਉਹਨਾਂ ਨੇ ਬਾਰ-ਬਾਰ ਜਿਹੜਾ ਆ ਇਹਦੇ ਤੇ ਫੋਕਸ ਕੀਤਾ ਵੀ ਅਮਰੀਕਾ ਨੂੰ ਬਹੁਤ ਸਾਲ ਹੋ ਗਏ ਮਿਲੀਅਨਸ ਆਫ ਡਾਲਰ ਖਰਚਦਿਆਂ ਨੂੰ ਉਸ ਏਰੀਏ ਦੇ ਵਿੱਚ ਬਿਨਾਂ ਕਿਸੇ ਰੀਜ਼ਨ ਦੇ, ਖਾਸ ਕਰਕੇ ਮਿਲਟਰੀ ਦੇ ਉੱਤੇ। ਸੋ ਸਾਡੀ ਜਿਹੜੀ ਸੇਵਿੰਗ ਆ ਉਸ ਪਾਸੇ ਵੀ ਹੋਊਗੀ ਤੇ ਕਿਮ ਜੋਂਗ ਉਨ ਜਿਹੜਾ ਆ ਉਹ ਵੀ ਜਿਹੜਾ ਕਾਫੀ ਖੁਸ਼ ਨਜ਼ਰ ਆਇਆ ਹੈਗਾ। ਸੋ ਇਹ ਤੋਂ ਬਾਅਦ ਜਿਹੜੇ ਵੱਖ-ਵੱਖ ਮੀਡੀਆ ਜਿਹੜੇ ਹੈਗੇ ਚੈਨਲਸ ਆ ਉਹ ਆਪਣੀ ਜਿਹੜੀ ਗੱਲ ਕਰ ਰਹੇ ਹੈਗੇ ਆ। ਕੋਈ ਕਹਿੰਦੇ ਹੈਗੇ ਆ ਵੀ ਦੁਨੀਆ ਨੂੰ ਕੁਛ ਨਹੀਂ ਮਿਲਿਆ, ਕੋਈ ਕਹਿੰਦਾ ਵੀ ਟਰੰਪ ਤੇ ਕਿਮ ਦੋਨਾਂ ਨੂੰ ਜੋ ਕੁਝ ਚਾਹੁੰਦੇ ਸੀ ਉਹ ਮਿਲ ਗਿਆ ਤੇ ਬਹੁਤ ਸਾਰੇ ਪ੍ਰੈਜ਼ੀਡੈਂਟ ਟਰੰਪ ਨੂੰ ਕ੍ਰਿਟੀਸਾਈਜ਼ ਵੀ ਕਰ ਰਹੇ ਆ ਵੀ ਡੀ ਨਿਊਕਲੀਅਰਾਈਜੇਸ਼ਨ ਦੀ ਉਹਦੇ ਵਿੱਚ ਕੋਈ ਗੱਲਬਾਤ ਨਹੀਂ ਹੋਈ ਹੈਗੀ ਤੇ ਦੂਸਰੇ ਪਾਸੇ ਪ੍ਰੈਜ਼ੀਡੈਂਟ ਟਰੰਪ ਇਹ ਕਹਿ ਰਿਹਾ ਵੀ ਅਜੇ ਤੱਕ ਸ਼ੁਰੂਆਤ ਆ। ਪਰ ਕੁਛ ਵੀ ਹੋਵੇ ਕਹਿੰਦੇ ਵੀ ਅਮਰੀਕਾ ਦੀ ਹਿਸਟਰੀ ਦੇ ਵਿੱਚ ਸਿਟਿੰਗ ਪ੍ਰੈਜ਼ੀਡੈਂਟ ਜਿਹੜਾ ਅਮਰੀਕਾ ਦਾ ਉਹ ਪਹਿਲੀ ਵਾਰੀ ਨਾਰਥ ਕੋਰੀਆ ਦਾ ਜਿਹੜਾ ਲੀਡਰ ਹੈਗਾ ਉਹਨੂੰ 1-on-1 ਆਮੋ ਸਾਹਮਣੇ ਮਿਲਿਆ ਹੈਗਾ। ਜੀ ਬਿਲਕੁਲ, ਇਹ ਜੇ ਗੱਲ ਕਰਦੇ ਜਾਈਏ ਬਿਲਕੁਲ ਇਹ ਇਸੇ ਲਈ ਕ੍ਰਿਟੀਸਾਈਜੇਸ਼ਨ ਵੀ ਹੋ ਰਹੀ ਆ ਕਿਉਂਕਿ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਉਨੀ ਦੇਰ ਤੱਕ ਕਿਸੇ ਵੀ ਡਾਕੂਮੈਂਟ ਤੇ ਦਸਤਖਤ ਨਹੀਂ ਕਰਨੇ ਜਿਸ ਦੇ ਵਿੱਚ ਡੀ ਨਿਊਕਲੀਅਰਾਈਜੇਸ਼ਨ ਦੀ ਜਿਹੜੀ ਗੱਲ ਨਾ ਹੋਵੇ, ਖਾਸ ਕਰਕੇ ਉਦੋਂ ਵੀ ਵੈਰੀਫਾਈ ਜਿਹੜਾ ਕਰਨ ਵਾਲੀ ਗੱਲ ਹੋਵੇ। ਸੋ ਰਾਸ਼ਟਰਪਤੀ ਟਰੰਪ ਨੇ ਇਸ ਜਿਹੜੀ ਗੱਲਬਾਤ ਨੂੰ ਉਹਨਾਂ ਨੇ ਜਿਹੜਾ ਆਖਿਆ ਵੀ ਕੰਪਰੀਹੈਂਸਿਵ ਹੈਗਾ ਪਰ 2 ਪੇਜਾਂ ਦਾ ਹੀ ਸਿਰਫ ਇਹ ਜਿਹੜਾ ਡਾਕੂਮੈਂਟ ਸੀਗਾ ਜਿਸ ਦੀਆਂ ਤਸਵੀਰਾਂ ਇਸ ਟਾਈਮ ਸਾਰੇ ਪਾਸੇ ਜਿਹੜੀਆਂ ਉਹ ਚੱਲ ਰਹੀਆਂ ਨੇ, ਜਿਸ ਦੇ ਵਿੱਚ ਡੀ ਨਿਊਕਲੀਅਰਾਈਜੇਸ਼ਨ ਦੀ ਜਿਹੜੀ ਗੱਲਬਾਤ ਤਾਂ ਨਹੀਂ ਹੈਗੀ ਪਰ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਗੱਲਬਾਤ ਜਿਹੜੀ ਆ ਉਹ ਜ਼ਰੂਰ ਕੀਤੀ ਜਾਊਗੀ। ਉਹਨਾਂ ਨੇ ਜਿਹੜੇ ਰਾਸ਼ਟਰਪਤੀ ਟਰੰਪ ਆ ਜਿਹੜੇ ਕਿ ਪਹਿਲੋਂ ਇਹਨੂੰ ਲਿਟਲ ਰਾਕਟਮੈਨ ਕਹਿੰਦੇ ਸੀਗੇ, ਡਿਕਟੇਟਰ ਕਹਿੰਦੇ ਸੀਗੇ, ਜਿਹੜੇ ਇੱਕ ਦੂਜੇ ਨੂੰ ਚੰਗੀਆਂ ਜਿਹੜੀਆਂ ਕਹਿ ਲਓ ਵੀ ਗਾਲਾਂ ਇੱਕ ਦੂਜੇ ਨੂੰ ਕੱਢ ਰਹੇ ਸੀਗੇ, ਕੱਲ ਕਾਫੀ ਘੁਲੇ ਮਿਲੇ ਜਿਹੜੇ ਆ ਉਹ ਨਜ਼ਰ ਆਏ ਤੇ ਹੁਣ ਅਚਾਨਕ ਜਿਹੜਾ ਰੈਟਰਿਕ ਦੇਖੋ ਕਿਸ ਤਰੀਕੇ ਨਾਲ ਬਦਲਦਾ ਆ। ਇਹ ਡਿਕਟੇਟਰ ਤੋਂ ਅਚਾਨਕ ਚੇਅਰਮੈਨ ਬਣ ਗਿਆ ਰਾਤੋਂ ਰਾਤ। ਇਹ ਜਿਹੜਾ ਕਿਮ ਜੋਂਗ ਉਨ ਤੇ ਸਾਰੇ ਕੀਤੇ ਹੋਏ ਇਹਦੇ ਜਿਹੜੇ ਕੁਕਰਮ ਇਦਾਂ ਲੱਗਦਾ ਆ ਵੀ ਹੌਲੀ ਹੌਲੀ ਭੁੱਲਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਚੱਲ ਰਹੀਆਂ ਆ ਤੇ ਅਮਰੀਕਾ ਵਾਲੇ ਜਿਹੜੇ ਕਿਸ ਤਰੀਕੇ ਦੇ ਨਾਲ ਕਮਿਊਨਿਸਟ ਜਿਹੜੇ ਲੋਕਾਂ ਦੇ ਉੱਤੇ ਹੁਣ ਇਹ ਵਿਸ਼ਵਾਸ ਕਰਨਗੇ, ਇਹ ਜਿਹੜਾ ਦੇਖਣ ਵਾਲੀ ਗੱਲ ਰਹੂਗੀ। ਇਹ ਪਹਿਲੀ ਵਾਰੀ ਨਹੀਂ ਆ ਵੀ ਨਾਰਥ ਕੋਰੀਆ ਨੇ ਜਿਹੜੇ ਕਿਸੇ ਜਿਹੜੇ ਲੀਡਰਸ ਦੇ ਨਾਲ ਗੱਲਬਾਤ ਕੀਤੀ ਆ। ਬਹੁਤ ਸਾਰੇ ਜਿਹੜੇ ਕ੍ਰਿਟਿਕ ਆ ਉਹ ਚਲੋ ਜਿਹੜੇ ਆ ਖੁਸ਼ ਵੀ ਨੇ, ਖਾਸ ਕਰਕੇ ਇਸ ਗੱਲੋਂ ਵੀ ਚਲੋ ਐਟਲੀਸਟ ਨੈਗੋਸ਼ੀਏਸ਼ਨ ਟੇਬਲ ਦੇ ਉੱਤੇ ਜਿਹੜੇ ਉਹ ਆਏ ਨੇ ਤੇ ਪਰ ਨਾਲ ਦੇ ਨਾਲ ਚਿੰਤਿਤ ਇਸ ਗੱਲੋਂ ਵੀ ਆ ਨਾਰਥ ਕੋਰੀਆ ਦੇ ਜਿਹੜੇ ਪੁਰਾਣੇ ਰਵੱਈਏ ਨੂੰ, ਜਿਹੜਾ ਉਹਨਾਂ ਦੀ ਹਿਸਟਰੀ ਨੂੰ ਦੇਖਦੇ ਹੋਏ ਵੀ ਇਹ ਜਿਹੀ ਇੱਕ ਦੀ ਮੀਟਿੰਗ ਕਰ ਲੈਂਦੇ ਨੇ ਪਰ ਉਸ ਤੋਂ ਬਾਅਦ ਦੇ ਵਿੱਚ ਕਦੀ ਵੀ ਆਪਣੇ ਨਿਊਕਲੀਅਰ ਪ੍ਰੋਗਰਾਮ ਨੂੰ ਖ਼ਤਮ ਕਰਨ ਦੀ ਗੱਲ ਜਿਹੜੀ ਉਹ ਨਹੀਂ ਆਖਦੇ ਜਾਂ ਮੀਟਿੰਗਸ ਦੇ ਉੱਤੇ ਆਉਂਦੇ ਹੀ ਨਹੀਂ ਆ ਤੇ ਜਾਂ ਫਿਰ ਹੌਲੀ ਹੌਲੀ ਉਹ ਸਾਰੀਆਂ ਨੈਗੋਸ਼ੀਏਸ਼ਨਸ ਤੋਂ ਹੱਥ ਜਿਹੜੇ ਆ ਉਹ ਪਿੱਛੇ ਕਰ ਲੈਂਦੇ ਨੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਹੋਊਗਾ। ਤੇ ਜਿਸ ਗੱਲ ਦਾ ਤੁਸੀਂ ਹਰਜੋਤ ਸਿੰਘ ਜੀ ਇਸ਼ਾਰਾ ਕੀਤਾ ਵੀ ਜਿਹੜਾ ਮਿਲਟਰੀ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਇਸ ਗੱਲੋਂ ਜਿਹੜੇ ਉਹ ਜ਼ਰੂਰ ਉੱਥੇ ਮੰਨ ਗਏ ਨੇ ਵੀ ਕਹਿੰਦੇ ਹੁਣ ਸਾਂਝੀ ਜੁਆਇੰਟ ਮਿਲਟਰੀ ਜਿਹੜੀਆਂ ਐਕਸਰਸਾਈਜ਼ਸ ਆ ਸਾਊਥ ਕੋਰੀਆ ਦੇ ਨਾਲ ਜਿਹੜੀਆਂ ਨਹੀਂ ਹੋਣਗੀਆਂ ਤੇ ਸਾਊਥ ਕੋਰੀਆ ਵਾਲੇ ਬੜੇ ਇਸ ਗੱਲੋਂ ਝੱਕੇ ਰਹਿ ਗਏ ਵੀ ਸਾਨੂੰ ਦੱਸਿਆ ਵੀ ਨਹੀਂ ਗਿਆ ਵੀ ਅਚਾਨਕ ਜਿਹੜੀ ਆ ਇਹ ਗੱਲ ਆਖ ਦਿੱਤੀ ਗਈ। ਹੁਣ ਇਹ ਨਹੀਂ ਪਤਾ ਵੀ ਡੀ ਨਿਊਕਲੀਅਰਾਈਜੇਸ਼ਨ ਨਾਰਥ ਕੋਰੀਆ ਦੀ ਕਰਾਉਣ ਗਏ ਸੀ ਰਾਸ਼ਟਰਪਤੀ ਟਰੰਪ ਕਿ ਆਪਣੀ ਜਿਹੜੀ ਆ ਅਮਰੀਕਾ ਦੀ ਜਿਹੜੀ ਉਹ ਕਰਾ ਕੇ ਨਾ ਉੱਥੇ ਆ ਜਾਣ। ਸੋ ਦੇਖਦੇ ਆ ਕੀ ਹੁੰਦਾ ਆ। ਪਰ ਸਿੰਗਾਪੁਰ ਨੇ ਜਿਹੜੀ ਓਵਰਆਲ ਬੜੀ ਵਾਹਵਾ ਖੱਟੀ ਆ ਇਸ ਪੂਰੀ ਸਮਿਟ ਦੇ ਵਿੱਚ, ਬੜਾ ਵਧੀਆ ਜਿਹੜਾ ਓਵਰਆਲ ਉੱਥੇ ਅਰੇਂਜਮੈਂਟ ਜਿਹੜਾ ਉਹਨਾਂ ਦੇ ਹੋਟਲ ਦੇ ਵਿੱਚ ਰਿਹਾ ਆ। ਸੋ ਬਿਲਕੁਲ ਇਹ ਸਾਰੇ ਕੁਛ ਦੇ ਪਿੱਛੇ ਜਿਹੜੇ ਹੈਗੇ ਆ ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਮੂਨ ਜੇ ਇਨ ਹੈਗੇ ਆ, ਉਹਨਾਂ ਨੇ ਬਹੁਤ ਜਿਹੜੀ ਮਿਹਨਤ ਕੀਤੀ ਹੈਗੀ ਇਸ ਕੰਮ ਦੇ ਵਿੱਚ। ਤੇ ਇਸੇ ਤਰ੍ਹਾਂ ਜਿਹੜੇ ਪ੍ਰੈਜ਼ੀਡੈਂਟ ਟਰੰਪ ਹੈਗੇ ਆ ਉਹਨਾਂ ਨੇ ਜਾਪਾਨ ਦੀ ਵੀ ਗੱਲ ਕੀਤੀ ਹੈਗੀ ਆ। ਜੀ ਸੋ ਜਾਪਾਨ ਦੀ ਵੀ ਜਿਹੜੀ ਇਸ ਦੇ ਵਿੱਚ ਗੱਲ ਰਹੀ ਆ। ਚਾਈਨਾ ਵਾਲੇ ਜਿਹੜੇ ਆ ਉਹਨਾਂ ਦੀ ਵੀ ਜਿਹੜੇ ਪ੍ਰੈਜ਼ੀਡੈਂਟ ਜ਼ੀ ਹੈਗੇ ਨੇ ਉਹਨਾਂ ਦੀ ਵੀ ਕਹਿੰਦੇ ਇਸ ਦੇ ਉੱਤੇ ਪੂਰੀ ਜਿਹੜੀ ਅੱਖ ਰਹੀ ਆ। ਤੇ ਜਿਹੜੇ ਹੁਣ ਨਾਰਥ ਕੋਰੀਆ ਦਾ ਲੀਡਰ ਕਿਮ ਆ
ਉਸ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਨੇ ਆਖਿਆ ਵੀ ਉਹ ਬੰਦਾ ਬੜਾ ਓਨੈਸਟ ਸੀ, ਡਾਇਰੈਕਟ ਸੀ ਤੇ ਬੜੀ ਮੀਟਿੰਗ ਜਿਹੜੀ ਓਵਰਆਲ ਪ੍ਰੋਡਕਟ ਰਹੀ, ਬੜਾ ਟੈਲੈਂਟਡ ਉਹਨਾਂ ਨੇ ਇਸ ਨੂੰ ਜਿਹੜਾ ਉਹ ਆਖਿਆ। ਤੇ ਉਸ ਦੇ ਉੱਤੇ ਜਦ ਉਹਨਾਂ ਨੂੰ ਸਵਾਲ ਵੀ ਜਿਹੜੇ ਪੁੱਛੇ ਗਏ ਰਾਸ਼ਟਰਪਤੀ ਟਰੰਪ ਨੂੰ ਪ੍ਰੈਸ ਕਾਨਫਰੰਸ ਦੇ ਦੌਰਾਨ ਵੀ ਤੁਸੀਂ ਇਸ ਬੰਦੇ ਨੂੰ ਹੁਣ ਜਿਹੜਾ ਇੰਨਾ ਟੈਲੈਂਟਡ ਜਾਂ ਕਿੱਦਾਂ ਤੁਸੀਂ ਕਹਿ ਰਹੇ ਹੋ ਵੀ ਨਾਈਸ ਬੰਦਾ ਹੈ ਜਿੱਦਾਂ ਵੀ ਆ, ਤਾਂ ਉਸ ਦੇ ਉੱਤੇ ਜਿਹੜੇ ਜ਼ਰੂਰ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਜਿਸ ਸਿਚੁਏਸ਼ਨ ਦੇ ਵਿੱਚ ਇਸ ਨੂੰ ਲੀਡਰ ਬਣਾਇਆ ਗਿਆ ਸੀ, ਟੈਲੈਂਟ ਸੀਗਾ ਤੇ ਤਾਈਓ ਕਹਿੰਦੇ ਇੰਨੀਆਂ ਜਿਹੜੀਆਂ ਚੀਜ਼ਾਂ ਰਹਿ ਗਈਆਂ। ਤੇ ਨਾਲ ਹੀ ਜਦੋਂ ਇਹ ਪੱਤਰਕਾਰਾਂ ਨਾਲ ਗੱਲਬਾਤ ਹੋ ਰਹੀ ਸੀ ਤਾਂ ਉਹਨਾਂ ਨੇ ਇਹ ਵੀ ਆਖਿਆ ਵੀ ਹੋ ਸਕਦਾ ਵੀ ਅੱਜ ਤੋਂ 6 ਮਹੀਨੇ ਬਾਅਦ ਜਿਹੜੀਆਂ ਅੱਜ ਅਸੀਂ ਗੱਲਾਂ ਕਰ ਰਹੇ ਹਾਂ ਉਹ ਕੋਈ ਮਾਇਨੇ ਨਾ ਰੱਖਣ, ਇਹ ਸਾਰਾ ਕੁਝ ਗਲਤ ਹੋਵੇ। ਤੇ ਕਹਿੰਦੇ ਵੀ ਹੋ ਸਕਦਾ ਵੀ ਜਿਹੜੀਆਂ ਮੈਂ ਅੱਜ ਗੱਲ ਕਹਿ ਰਿਹਾ ਇਹ ਗਲਤ ਹੋਵੇ, ਕਹਿੰਦੇ ਪਰ ਮੈਂ ਮੰਨੂਗਾ ਥੋੜੀ ਵੀ ਮੈਂ ਚੀਜ਼ ਜਿਹੜੀ ਆ ਉਹ ਗਲਤ ਆਖੀ ਸੀ, ਮੈਂ ਕੋਈ ਨਾ ਕੋਈ ਐਕਸਕਿਊਜ਼ ਜਿਹੜਾ ਆ ਉਦੋਂ ਲੱਭ ਰਹੂੰਗਾ। ਇਹ ਇੱਦਾਂ ਉਹਨਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਆਖਿਆ। ਪਰ ਓਵਰਆਲ ਇਸ ਟਾਈਮ ਪੂਰੇ ਵਿਸ਼ਵ ਦੇ ਵਿੱਚ ਚਰਚਾ ਜਿਹੜੀ ਹੈ ਇਸ ਸਮਿਟ ਦੀ ਜਿਹੜੀ ਆ ਹੋ ਰਹੀ ਆ ਵੀ ਕੀ ਨਾਰਥ ਕੋਰੀਆ ਵੱਲੋਂ ਇਹ ਸਿਰਫ ਖੋਖਲੇ ਵਾਅਦੇ ਸੀ ਕਿ ਕੀ ਇਸ ਦੇ ਉੱਤੇ ਵਾਕਿਆ ਹੀ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਗੱਲਬਾਤ ਜਿਹੜੀ ਹੋਊਗੀ। ਬਾਕੀ ਇਹ ਆ ਵੀ ਹੱਸਦਾ ਜਿਹੜਾ ਆ ਕਾਫੀ ਨਜ਼ਰ ਆਇਆ ਸੀ। ਬਿਲਕੁਲ। ਸੋ ਦੂਸਰਾ ਜਿਹੜਾ ਕਹਿੰਦੇ ਵੀ ਨਾਰਥ ਕੋਰੀਆ ਦਾ ਲੀਡਰ ਹੈਗਾ ਕਿਮ ਜੋਂਗ ਉਨ, ਉਹ 34 ਸਾਲਾਂ ਦੇ ਤੇ ਸਾਡੇ ਪ੍ਰੈਜ਼ੀਡੈਂਟ USA ਦੇ ਡੋਨਲਡ ਟਰੰਪ ਜਿਹੜੇ ਆ 74 ਸਾਲਾਂ ਦੇ ਆ। ਤੇ ਪਰ ਉੱਥੇ ਕਹਿੰਦੇ ਵੀ ਕਾਫੀ ਜਿਹੜੇ ਆ ਸੀਰੀਅਸ ਨਜ਼ਰ ਆਏ। ਤੇ ਜਾਪਾਨ ਦੀ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਰਾਜਕਨਵੀਰ ਸਿੰਘ ਜੀ ਵੀ ਜਾਪਾਨ ਦੇ ਵਿੱਚ ਜਦੋਂ ਨਾਰਥ ਕੋਰੀਆ ਨਾਲ ਉਹਨਾਂ ਦੀ ਲੜਾਈ ਚੱਲ ਰਹੀ ਸੀ, ਨਾਰਥ ਕੋਰੀਆ ਨੇ ਜਾਪਾਨ ਦੇ ਕਈ ਸਾਰੇ ਜਿਹੜੇ ਲੋਕ ਸੀਗੇ ਜਾਪਾਨ ਦੇ ਸਿਟੀਜ਼ਨ ਉਹਨਾਂ ਨੂੰ ਕਿਡਨੈਪ ਕੀਤਾ ਸੀ 1970s ਤੇ 1980s ਦੇ ਵਿੱਚ। ਤੇ ਇਸ ਗੱਲ ਨੂੰ ਜਿਹੜੇ ਜੈਪਨੀਜ਼ ਲੋਕ ਆ ਉਹ ਬਹੁਤ ਅੱਜ ਦੀ ਡੇਟ ਤੱਕ ਵੀ ਜਿਹੜਾ ਬੁਰਾ ਮਨਾ ਰਹੇ ਹੈਗੇ ਆ। ਤੇ ਪ੍ਰੈਜ਼ੀਡੈਂਟ ਟਰੰਪ ਨੇ ਬੜਾ ਕਲੀਅਰਲੀ ਕਹਿੰਦੇ ਭਈ ਜਿਹੜੇ ਚੇਅਰਮੈਨ ਕਿਮ ਹੈਗੇ ਆ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਜਿਹੜਾ ਆ ਮਾੜਾ ਕੰਮ ਕੀਤਾ ਸੀ, ਵੀ ਤੁਹਾਨੂੰ ਇਹ ਕਰਨਾ ਨਹੀਂ ਚਾਹੀਦਾ ਸੀ। ਜਿਹਦੇ ਸੰਬੰਧ ਦੇ ਵਿੱਚ ਹੁਣ ਜਾਪਾਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਆ ਐਬੇ, ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਧੰਨਵਾਦ ਕੀਤਾ ਹੈ ਵੀ ਤੁਸੀਂ ਇਸ ਇਸ਼ੂ ਨੂੰ ਚੱਕਿਆ ਹੈਗਾ ਆ। ਸੋ ਇਹ ਬਹੁਤ ਵਧੀਆ ਗੱਲ ਹੈਗੀ ਆ, ਇਹ ਹੋਣੀ ਚਾਹੀਦੀ ਸੀ। ਤੇ ਦੂਸਰੇ ਪਾਸੇ ਕੱਲ੍ਹ ਹੀ ਜਿਹੜੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਇੱਕ ਕਿਸੇ ਜਿਹੜਾ ਨੌਨ ਫੌਕਸ ਚੈਨਲ ਨੂੰ ਪਹਿਲੀ ਵਾਰੀ ਜਿਹੜੀ ਇੰਟਰਵਿਊ ਦਿੱਤੀ ਹੈਗੀ ਆ। ABC ਜਿਹੜਾ ਚੈਨਲ ਹੈਗਾ ਉਹਨਾਂ ਦੇ ਜਿਹੜੇ ਐਂਕਰ ਜਾਰਜ ਸਟੈਪਨੋਪਲਸ ਜਿਹੜੇ ਆ ਉਹਨਾਂ ਨੂੰ ਦਿੱਤੀ ਹੈਗੀ ਆ। ਉਹਦੇ ਵਿੱਚ ਉਹਨਾਂ ਨੇ ਕਾਫੀ ਕੁਐਸਚਨ ਪ੍ਰੈਜ਼ੀਡੈਂਟ ਟਰੰਪ ਨੂੰ ਪੁੱਛੇ ਸੀ, ਜਿਨ੍ਹਾਂ ਦੇ ਵਿੱਚ ਆਖਰ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਜ਼ਰੂਰ ਕਿਹਾ ਵੀ ਸਾਨੂੰ ਹੁਣ ਯਕੀਨ ਤਾਂ ਕਰਨਾ ਹੀ ਪੈਣਾ ਆ, ਪਰ ਇੰਨਾ ਵੀ ਨਹੀਂ ਪਈ ਮੈਂ ਹਰ ਗੱਲ ਤੇ ਯਕੀਨ ਕਰਾਂ। ਕਹਿੰਦੇ ਪਈ ਆਪਾਂ ਆਸ ਕਰ ਰਹੇ ਹਾਂ ਵੀ ਇਹਦਾ ਜਿਹੜਾ ਨਤੀਜਾ ਆ ਵਧੀਆ ਨਿਕਲੇ। ਤੇ ਉਹਨਾਂ ਨੇ ਇਹੀ ਪੁੱਛਿਆ ਸੀ ਵੀ ਅਗਰ ਮੈਂ ਸਾਲ ਬਾਅਦ ਪੁੱਛੂੰਗਾ ਵੀ ਇਹ ਤੁਹਾਡੀ ਮੀਟਿੰਗ ਵਧੀਆ ਸੀ ਕਿ ਨਹੀਂ, ਉਹ ਕਹਿੰਦੇ ਵੀ ਸ਼ੁਰੂਆਤ ਤਾਂ ਵਧੀਆ ਹੋਈ ਆ ਪਰ ਇਹ ਤਾਂ ਹੁਣ ਮੈਂ ਸਾਲ ਬਾਅਦ ਹੀ ਦੱਸ ਸਕਦਾ ਵੀ ਇਹਦਾ ਜਿਹੜਾ ਰਿਜ਼ਲਟ ਆ ਉਹ ਕੀ ਨਿਕਲੂਗਾ। ਜੀ ਇਹ ਤਾਂ ਆਉਣ ਵਾਲਾ ਬਿਲਕੁਲ ਜਿਹੜਾ ਸਮਾਂ ਦੱਸੂਗਾ। ਸੋ ਜਿਹੜੀ ਸਾਂਝੀ ਸਟੇਟਮੈਂਟ ਦੇ ਉੱਤੇ ਇਹਨਾਂ ਨੇ ਗੱਲਬਾਤ ਕੀਤੀ ਉਹਦੇ ਵਿੱਚ ਕੁਝ ਜਿਹੜੇ ਪੁਆਇੰਟਸ ਆ ਜੇ ਉਹਨਾਂ ਉੱਤੇ ਆਪਾਂ ਨਜ਼ਰ ਮਾਰਦੇ ਜਾਈਏ। ਕਹਿੰਦੇ ਵੀ ਜਿਹੜਾ ਅਮਰੀਕਾ ਤੇ ਨਾਰਥ ਕੋਰੀਆ ਆ ਉਹ ਮਿਲ ਕੇ ਕਮਿਟ ਕਰਨਗੇ ਵੀ ਜਿਹੜੇ ਅਮਰੀਕਾ ਤੇ ਨਾਰਥ ਕੋਰੀਆ ਦੇ ਜਿਹੜੇ ਰਿਲੇਸ਼ਨ ਨੇ, ਸੰਬੰਧ ਨੇ, ਲੋਕਾਂ ਦੇ ਜਿਹੜੀ ਡਿਜ਼ਾਇਰ ਦੇ ਅਨੁਸਾਰ, ਉਹਨਾਂ ਦੀ ਇੱਛਾ ਦੇ ਅਨੁਸਾਰ ਜਿਹੜੀ ਸ਼ਾਂਤੀ ਵਾਲੇ ਤੇ ਵਧੀਆ ਜਿਹੜੇ ਆ ਉਹ ਉਸ ਪਾਸੇ ਵੱਲ ਨੂੰ ਜਿਹੜੇ ਵਧਣ। ਤੇ ਨਾਲ ਹੀ ਇਹ ਉਹਨਾਂ ਨੇ ਕਿਹਾ ਵੀ ਮਿਲ ਕੇ ਜਿਹੜੇ ਆ ਉਹ ਦੋਨੋਂ ਮੁਲਕ ਐਫਰਟਸ ਕਰਨਗੇ ਤਾਂ ਜੋ ਉੱਥੇ ਜਿਹੜੀ ਪੀਸ ਰਜੀਮ ਜਿਹੜੀ ਆ ਕੋਰੀਅਨ ਪੈਨਸੂਲਾ ਦੇ ਵਿੱਚ ਜਿਹੜੀ ਰਹੇ, ਵੀ ਨਾਰਥ ਤੇ ਸਾਊਥ ਕੋਰੀਆ ਦਾ ਜਿਹੜਾ ਵਿਵਾਦ ਹੈਗਾ ਆ ਉਹ ਵੀ ਕਿਤੇ ਨਾ ਕਿਤੇ ਘਟੇ। ਤੇ ਜਿੱਦਾਂ ਉਹਨਾਂ ਨੇ ਨਾਲ ਦੱਸਿਆ ਵੀ ਪੈਨਮੁਨਜੋਮ ਡੈਕਲੇਰੇਸ਼ਨ ਜਿਹੜੀ ਆ ਪਿਛਲੇ ਕੁਛ ਮਹੀਨੇ ਪਹਿਲਾਂ ਜਿਹੜੀ 27 ਅਪ੍ਰੈਲ 2018 ਨੂੰ ਹੋਈ ਸੀ ਦੋਨਾਂ ਕੋਰੀਆ ਦੇ ਦਰਮਿਆਨ, ਤੇ ਉਸ ਦੇ ਅਨੁਸਾਰ ਜਿਹੜਾ ਨਾਰਥ ਕੋਰੀਆ ਆ ਉਹ ਡੀਨਿਊਕਲੀਅਰਾਈਜੇਸ਼ਨ ਜਿਹੜੀ ਆ ਉਹ ਕਰਨ ਦੇ ਵੱਲ ਨੂੰ ਆਪਣੇ ਕਦਮ ਵਧਾਏ। ਤੇ ਨਾਲ ਹੀ ਜਿਹੜੇ ਉਹਨਾਂ ਨੇ ਆਖਿਆ ਵੀ ਜਿਹੜਾ ਅਮਰੀਕਾ ਤੇ ਨਾਰਥ ਕੋਰੀਆ ਆ ਉਹ ਕਮਿਟ ਕਰਨ, ਵੀ ਉਹ ਵਾਅਦਾ ਕਰਨ ਵੀ ਜਿਹੜੇ ਪ੍ਰਿਜ਼ਨਰ ਆਫ ਵਾਰ ਆ ਤੇ ਮਿਸਿੰਗ ਇਨ ਐਕਸ਼ਨ ਜਿਹੜੇ ਫੌਜੀ ਨੇ, ਰਿਮੇਨਸ ਉਹਨਾਂ ਦੇ ਜਿਹੜੇ ਹੈਗੇ ਆ ਉਹਨਾਂ ਨੂੰ ਮਿਲ ਕੇ ਜਿਹੜੇ ਆ ਉੱਥੋਂ ਲੱਭਿਆ ਜਾਵੇ। ਤੇ ਜਿਨ੍ਹਾਂ ਦੇ ਬਾਰੇ ਪਤਾ ਆ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਇਸ ਦੇ ਬਾਰੇ ਜਿਹੜਾ ਆ ਉਹ ਪਤਾ ਕੀਤਾ ਜਾਵੇ ਤਾਂ ਉਹਨਾਂ ਨੂੰ ਮਿਲ ਕੇ ਜਿਹੜਾ ਆ ਉਹ ਲੱਭਿਆ ਜਾਵੇ। ਤੇ ਜਿੱਦਾਂ ਇਹ ਰਾਸ਼ਟਰਪਤੀ ਟਰੰਪ ਤੇ ਮਾਈਕ ਪੋਂਪੇਓ ਉਹਨਾਂ ਨੇ ਵੀ ਇਹ ਸਮਿਟ ਹੋਣ ਤੋਂ ਪਹਿਲਾਂ ਬਹੁਤ ਜਿਹੜਾ ਡੀਨਿਊਕਲੀਅਰਾਈਜੇਸ਼ਨ ਦੀ ਜਿਹੜੀ ਗੱਲ ਆਖੀ ਸੀ ਵੀ ਵੈਰੀਫਾਈਏਬਲ ਜਿਹੜੀ ਹੋਣੀ ਚਾਹੀਦੀ ਆ, ਉਸ ਦੀ ਕਿਸੇ ਵੀ ਪਾਸੇ ਜਿਹੜੀ ਇਸ ਪੂਰੀ ਸਟੇਟਮੈਂਟ ਦੇ ਵਿੱਚ ਗੱਲਬਾਤ ਜਿਹੜੀ ਆ
ਉਹ ਨਜ਼ਰ ਜਿਹੜੀ ਆ ਨਹੀਂ ਆਈ। ਮੁਲਾਕਾਤ ਹੋਣ ਤੋਂ ਪਹਿਲਾਂ ਕਾਫੀ ਜਿਹੜੀਆਂ ਧਮਕੀਆਂ ਚੇਤਾਵਨੀਆਂ ਜਿਹੜੀਆਂ ਆ ਰਾਸ਼ਟਰਪਤੀ ਟਰੰਪ ਦੁਆਰਾ ਨਾਰਥ ਕੋਰੀਆ ਦੇ ਇਸ ਲੀਡਰ ਨੂੰ ਜਿਹੜੀਆਂ ਉਹ ਦਿੱਤੀਆਂ ਗਈਆਂ ਵੀ ਜੇ ਮੈਨੂੰ ਇੱਦਾਂ ਲੱਗਾ ਤਾਂ ਮੈਂ ਵਿੱਚੋਂ ਹੀ ਉੱਠ ਕੇ ਆ ਜਾਣਾ ਆ, ਅਤੇ ਜੇ ਮੀਟਿੰਗ ਠੀਕ ਨਾ ਹੁੰਦੀ ਹੋਈ ਡੀਨਿਊਕਲਾਈਜੇਸ਼ਨ ਦੀ ਗੱਲ ਜਿਹੜੀ ਆ ਨਾ ਹੋਈ ਤਾਂ ਇੱਦਾਂ ਕਰ ਦਾਂਗੇ ਉੱਦਾਂ ਕਰ ਦਾਂਗੇ, ਪਰ ਉਹ ਗੱਲ ਹੋਈ ਨਹੀਂ। ਓਵਰਆਲ ਜਿਹੜਾ ਇੱਕ ਗੁੱਡ PR ਜਿਹੜੀ ਆ ਦੋਨਾਂ ਜਿਹੜੇ ਲੀਡਰਾਂ ਦੇ ਰਹੀ, ਇਹ ਜਿਹੜੀ ਸਮਿਟ ਆ ਉਹ ਰਹੀ ਆ। ਹੁਣ ਹਰ ਇੱਕ ਦੀ ਨਜ਼ਰ ਇਹੀ ਆ ਵੀ ਅਗਲਾ ਕਦਮ ਜਿਹੜਾ ਉਹ ਕੀ ਹੋਊਗਾ, ਵੀ ਹੁਣ ਤੋਂ ਜਲਦੀ ਹੋਊਗਾ ਕਿ ਸਾਲਾਂ ਬੱਧੀ ਜਿਹੜੀ ਆ ਉਹ ਇੰਤਜ਼ਾਰ ਜਿਹੜੀ ਹੋਊਗੀ। ਬਹੁਤ ਸਾਰੇ ਜਿਹੜੇ ਕਾਲਮਿਸਟ ਆ ਹਰਜੋਤ ਸਿੰਘ ਜੀ ਇਹ ਵੀ ਲਿਖਦੇ ਆ ਵੀ ਰਾਸ਼ਟਰਪਤੀ ਟਰੰਪ ਕੋ ਵੱਧ ਤੋਂ ਵੱਧ ਹੁਣ ਤੋਂ ਜਿਹੜੇ 6.5 ਸਾਲ ਜਾਂ 7 ਸਾਲ ਦਾ ਜਿਹੜਾ ਸਮਾਂ ਆ ਲੀਡਰਸ਼ਿਪ ਦਾ ਜਿਹੜਾ ਹੈਗਾ ਆ ਜੇ ਅਗਲੀ ਵਾਰੀ ਚੁਣੇ ਜਾਂਦੇ ਨੇ। ਅਤੇ ਉੱਧਰ ਜਿਹੜਾ ਨਾਰਥ ਕੋਰੀਆ ਵਾਲਾ ਆ ਉਹਦੇ ਕੋਲ ਪੂਰੀ ਉਮਰ ਪਈ ਆ, ਉਹਨੇ ਕਈ ਜਿਹੜੇ ਲੀਡਰਾਂ ਦੇ ਨਾਲ ਜਿਹੜੇ ਉੱਧਰਲੇ ਪਾਸੇ ਆਉਂਦੇ ਜਾਂਦੇ ਨੇ ਹੋਣਗੇ। ਸੋ ਰਾਸ਼ਟਰਪਤੀ ਟਰੰਪ ਦੇ ਉੱਤੇ ਵੀ ਕਾਫੀ ਦਬਾਅ ਹੈਗਾ ਆ ਜੇ ਇਹ ਇਸ ਵਾਲੇ ਪਾਸੇ ਨੂੰ ਜਿਹੜਾ ਕਰਾਉਣਾ ਚਾਹੁੰਦੇ ਆ, ਕਿਉਂਕਿ 6-7 ਸਾਲ ਅਜਿਹੇ ਲੀਡਰ ਦੇ ਨਾਲ ਗੱਲਬਾਤ ਕਰਕੇ ਡੀਨਿਊਕਲਾਈਜ਼ ਕਰਨਾ ਬਹੁਤ ਘੱਟ ਸਮਾਂ ਜਿਹੜਾ ਆ ਉਹ ਪ੍ਰਤੀਤ ਹੁੰਦਾ ਆ। ਜੀ ਬਿਲਕੁਲ। ਦੂਸਰੇ ਪਾਸੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਵੀ ਜਿਹੜੀ ਡੀਨਿਊਕਲਾਈਜੇਸ਼ਨ ਦੀ ਜਿਹੜੀ ਪ੍ਰੋਸੈਸ ਆ ਉਹ ਬਹੁਤ ਜਲਦ ਜਿਹੜੀ ਸ਼ੁਰੂ ਕੀਤੀ ਜਾਊਗੀ ਨਾਰਥ ਕੋਰੀਆ ਵੱਲੋਂ। ਸੋ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ, ਪਰ ਸਾਊਥ ਕੋਰੀਆ ਵਾਲੇ ਕਾਫੀ ਜਿਹੜੇ ਸਰਪ੍ਰਾਈਜ਼ ਹੋਏ ਹੈਗੇ ਆ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਜਿਸ ਤਰ੍ਹਾਂ ਸਟੇਟਮੈਂਟ ਦਿੱਤੀ ਹੈਗੀ ਆ ਵੀ ਅਸੀਂ ਜਿਹੜੀ ਜੁਆਇੰਟ ਉੱਥੇ ਐਕਸਰਸਾਈਜ਼ ਕਰ ਰਹੇ ਹੈਗੇ ਸਾਊਥ ਕੋਰੀਆ ਦੇ ਨਾਲ ਉਹਨੂੰ ਅਸੀਂ ਬੰਦ ਕਰਨ ਜਾ ਰਹੇ ਹੈਗੇ ਆ। ਸੋ ਕਾਫੀ ਸਾਰੀਆਂ ਜਿਹੜੀਆਂ ਨਵੀਆਂ ਗੱਲਾਂ ਇਹਦੇ ਵਿੱਚ ਆਈਆਂ ਹੈਗੀਆਂ ਆ, ਪਰ ਇੱਕ ਗੱਲ ਜ਼ਰੂਰ ਆ ਵੀ ਚਲੋ ਘੱਟੋ ਘੱਟ ਵਿੱਚੋਂ ਉੱਠ ਕੇ ਨਹੀਂ ਆਏ ਹੈਗੇ ਤੇ ਇਕੱਠੇ ਬੈਠੇ ਰਹੇ ਹੈਗੇ ਆ। ਬਿਲਕੁਲ। ਆਈ ਥਿੰਕ ਕਾਫੀ ਦੋਨਾਂ ਹੀ ਲੀਡਰਾਂ ਨੂੰ ਸਮਝਾ ਬੁਝਾ ਕੇ ਉਹਨਾਂ ਦੇ ਐਡਵਾਈਜ਼ਰਸ ਦੇ ਵੱਲੋਂ ਜਿਹੜਾ ਆਖਿਆ ਗਿਆ ਸੀਗਾ। ਇੱਕ ਇਹ ਵੀ ਜਿਹੜਾ ਦੱਸ ਜਾਏ ਵੀ ਜਿਹੜਾ ਨਾਰਥ ਕੋਰੀਆ ਦਾ ਲੀਡਰ ਆ ਸਵਿਟਜ਼ਰਲੈਂਡ ਦਾ ਪੜ੍ਹਿਆ ਹੋਇਆ ਆ, ਸੋ ਐਸੀ ਗੱਲ ਨਹੀਂ ਆ ਵੀ ਉਹਨੂੰ ਅੰਗਰੇਜ਼ੀ ਜਿਹੜੀ ਇੰਨੀ ਜ਼ਿਆਦਾ ਨਹੀਂ ਆਉਂਦੀ, ਪਰ ਕਈਆਂ ਨੇ ਜਿਨ੍ਹਾਂ ਨੇ ਲਿਪ ਰੀਡਿੰਗ ਕੀਤੀ ਹੈ ਕਹਿੰਦੇ ਜਦੋਂ ਪਹਿਲੀ ਉਹਨਾਂ ਨੇ ਹੈਂਡਸ਼ੇਕ ਕੀਤਾ ਤਾਂ ਉਸ ਦੇ ਵਿੱਚ ਉਹਨਾਂ ਨੇ ਆਖਿਆ ਆ ਵੀ ਗੁੱਡ ਆਫਟਰਨੂਨ ਜਾਂ ਗੁੱਡ ਮਾਰਨਿੰਗ ਪ੍ਰੈਜ਼ੀਡੈਂਟ ਵੈਲਕਮ। ਸੋ ਇਹ ਨਾਰਥ ਕੋਰੀਆ ਵਾਲੇ ਬੰਦੇ ਦੀਆਂ ਜਿਹੜੀ ਲਿਪ ਰੀਡਿੰਗ ਕਰਨ ਵਾਲਿਆਂ ਨੇ ਇੱਦਾਂ ਦੀ ਗੱਲ ਜਿਹੜੀ ਆ ਉਹ ਫੜੀ ਆ ਵੀ ਉਹ ਅੰਗਰੇਜ਼ੀ ਬੋਲਦਾ ਫੜਿਆ ਗਿਆ, ਪਰ ਉਹਨਾਂ ਨੇ ਓਵਰਆਲ ਪੂਰੀ ਸਮਿਟ ਦੇ ਵਿੱਚ ਆਪਣੀ ਜਿਹੜੀ ਮਾਂ ਬੋਲੀ ਆ ਨਾਰਥ ਕੋਰੀਆ ਵਾਲਿਆਂ ਨੇ ਉਹੀ ਜਿਹੜੀ ਬੋਲੀ ਆ, ਅਤੇ ਟਰਾਂਸਲੇਟਰਸ ਦੇ ਜ਼ਰੀਏ ਹੀ ਇੱਕ ਦੂਜੇ ਦੇ ਨਾਲ ਲੀਡਰਾਂ ਨੇ ਮੁਲਾਕਾਤ ਕੀਤੀ ਆ। ਜਿਹੜੀ ਹੁਣ 1-on-1 ਮੀਟਿੰਗ ਜਿਹੜੀ ਹੋਈ ਆ ਉਸ ਦੇ ਵਿੱਚ ਅੰਦਰ ਖਾਤੇ ਕੀ ਹੋਇਆ ਇਹ ਤਾਂ ਦੇਖਣ ਵਾਲੀ ਗੱਲ ਆ ਵੀ ਦੋਨੋਂ ਪਾਸੋਂ ਵਾਲੇ ਜੇ ਬਾਅਦ ਦੇ ਵਿੱਚ ਦੱਸਣ ਤਾਂ ਦੱਸਣ, ਹਾਲ ਦੀ ਘੜੀ ਤਾਂ ਉਸ ਦੇ ਬਾਰੇ ਕੋਈ ਜਾਣਕਾਰੀ ਜਿਹੜੀ ਆ ਉਹ ਨਹੀਂ ਬਾਹਰ ਜਿਹੜੀ ਇੰਨੀ ਜ਼ਿਆਦਾ ਆਈ। ਸੋ ਕਾਫੀ ਕਹਿ ਲਓ ਵੀ ਸੀਕ੍ਰੇਟਿਵ ਗੱਲਬਾਤ ਜਿਹੜੀ ਰਹੀ ਆ। ਉਧਰ ਕਿਮ ਯੋਂਗ ਉਨ ਨੇ ਵੀ ਇਸ ਪੂਰੀ ਗੱਲਬਾਤ ਦੇ ਉੱਤੇ ਜਿਹੜੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਇਹੀ ਆਖਿਆ ਆ ਵੀ ਮੈਂ ਵੀ ਇਸ ਮੀਟਿੰਗ ਤੋਂ ਜਿਹੜਾ ਸੰਤੁਸ਼ਟ ਹਾਂ, ਖੁਸ਼ ਹਾਂ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਆ ਵੀ ਜਿਹੜੇ ਰਿਲੇਸ਼ਨਸ ਨੇ ਉਹ ਗੁੱਡ ਜਿਹੜੇ ਆ ਉਹ ਹੋ ਸਕਦੇ ਆ। ਇਹ ਹਾਲ ਦੀ ਘੜੀ ਸਿੰਗਾਪੁਰ ਦੀ ਧਰਤੀ ਦੇ ਉੱਤੇ ਜਿਹੜਾ ਉਹ ਇੱਦਾਂ ਬੋਲ ਰਿਹਾ ਸੀ, ਨਾਰਥ ਕੋਰੀਆ 'ਚ ਜਾ ਕੇ ਜਿਹੜਾ ਉਹ ਕਿੱਦਾਂ ਦਾ ਬਿਆਨ ਦਊਗਾ ਜਾਂ ਕੀ ਗੱਲਬਾਤ ਹੋਊਗੀ ਇਹ ਆਉਣ ਵਾਲਾ ਸਮਾਂ ਦੱਸੂਗਾ। ਅਤੇ ਦੂਸਰੇ ਪਾਸੇ ਬਹੁਤ ਸਾਰੇ ਜਿਹੜੇ ਹਿਊਮਨ ਰਾਈਟਸ ਗਰੁੱਪ ਹੈਗੇ ਆ ਉਹ ਕਹਿ ਰਹੇ ਹੈਗੇ ਆ ਵੀ ਜਿਹੜਾ ਕਿਮ ਜੋਂਗ ਉਨ ਨਾਲ ਇੱਕ ਤਰ੍ਹਾਂ ਨਾਲ ਗੱਲਬਾਤ ਕਰਨੀ ਉਹਦੀ ਜਿਹੜੀ ਸਰਕਾਰ ਹੈਗੀ ਆ ਉਹਨੂੰ ਲੈਜੀਟੀਮੇਸੀ ਦੇਣੀ ਦੀ ਗੱਲ ਹੈਗੀ ਆ ਇੱਕ ਦੁਨੀਆ ਦੇ ਸੁਪਰ ਪਾਵਰ ਦੇ ਜਿਹੜੇ ਪ੍ਰੈਜ਼ੀਡੈਂਟ ਵੱਲੋਂ। ਸਰੋਤਿਆਂ ਨੂੰ ਯਾਦ ਹੋਊਗਾ ਕੁਝ ਮਹੀਨੇ ਪਹਿਲਾਂ ਹੀ ਉਸਨੇ ਜਿਹੜਾ ਆ ਆਪਣੇ ਇੱਕ ਚਾਚੇ ਦਾ ਜਿਹੜਾ ਤੇ ਨਾਲ ਉਹਦਾ ਇੱਕ ਕਜ਼ਨ ਬ੍ਰਦਰ ਆ ਉਹਦਾ ਜਿਹੜਾ ਕਤਲ ਕੀਤਾ ਸੀ, ਤੇ ਕਹਿੰਦੇ ਵੀ 100 ਦੀ ਗਿਣਤੀ ਦੇ ਵਿੱਚ ਜਿਹੜੇ ਆਫੀਸ਼ੀਅਲਸ ਆ ਜਿਹੜੇ ਡਿਸਲੋਇਲ ਸੀਗੇ ਉਹਨਾਂ ਦੀ ਐਗਜ਼ੀਕਿਊਸ਼ਨ ਕੀਤੀ, ਉਹਨਾਂ ਨੂੰ ਫਾਂਸੀ ਚੜ੍ਹਾਇਆ ਸੀ, ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਾਰਥ ਕੋਰੀਆ ਦੇ ਵਿੱਚ ਲੋਕ ਹਜੇ ਵੀ ਜੇਲ੍ਹਾਂ ਦੇ ਵਿੱਚ ਹੈਗੇ ਆ, ਲੇਬਰ ਕੈਂਪਸ ਦੇ ਵਿੱਚ ਹੈਗੇ ਆ। ਤੇ ਦੂਸਰੇ ਪਾਸੇ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਆ ਵੀ ਮੈਂ ਬਹੁਤ ਹੀ ਇੱਕ ਸਪੈਸ਼ਲ ਬੌਂਡ ਜਿਹੜਾ ਕਿਮ ਦੇ ਨਾਲ ਬਣਾਇਆ ਹੈਗਾ ਆ ਅਤੇ ਨਾਰਥ ਕੋਰੀਆ ਦੇ ਨਾਲ ਵਧੀਆ ਰਿਲੇਸ਼ਨ ਬਣਿਆ ਹੈਗਾ ਆ। ਅਤੇ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਕਿਮ ਹੈਗਾ ਬਹੁਤ ਸਮਾਰਟ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਆ, ਵੈਰੀ ਵਰਥੀ ਅਤੇ ਵੈਰੀ ਹਾਰਡ ਨੈਗੋਸ਼ੀਏਟਰ ਹੈਗਾ ਆ। ਅਤੇ ਸਾਊਥ ਕੋਰੀਆ ਵਾਲੇ ਵੀ ਥੋੜ੍ਹੇ ਜਿਹੇ ਅਪਸੈਟ ਆ, ਕਹਿੰਦੇ ਵੀ ਉਹਨਾਂ ਦੇ ਵੀ ਕਈ ਜਿਹੜੇ ਪ੍ਰਿਜ਼ਨਰ ਨਾਰਥ ਕੋਰੀਆ ਦੇ ਵਿੱਚ ਹੈਗੇ ਆ ਉਹਨਾਂ ਦੀ ਜਿਹੜੀ ਪ੍ਰੈਜ਼ੀਡੈਂਟ ਟਰੰਪ ਨੇ ਗੱਲਬਾਤ ਨਹੀਂ ਕੀਤੀ। ਸੋ ਦੂਸਰੇ ਪਾਸੇ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਆ ਵੀ ਇਹ ਇੱਕ ਤਰ੍ਹਾਂ ਨਾਲ ਸਟਾਰਟ ਹੈਗੀ ਆ ਅਤੇ ਹੌਲੀ ਹੌਲੀ ਜਿਹੜੀ ਆ ਉਹ ਗੱਲਬਾਤ ਅੱਗੇ ਚੱਲੂਗੀ। ਅਤੇ ਸਭ ਤੋਂ ਇੱਕ ਜਿਹੜੀ ਬੜੀ ਹੈਰਾਨੀ ਵਾਲੀ ਗੱਲ ਇਹ ਆ ਵੀ ਜਿਹੜੇ ਪੈਂਪੋਇਓ ਆ ਜਿਹੜੇ ਸੈਕਟਰੀ ਆਫ ਸਟੇਟ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਬਿਹਾਈਂਡ ਦਾ ਸੀਨ, ਅਤੇ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੇ ਜੌਨ ਬੋਲਟਨ ਆ ਉਹਨਾਂ ਦੀ ਵੀ ਇੰਟਰੋਡਕਸ਼ਨ ਜਿਹੜੀ ਆ ਕਿਮ ਜੋਂਗ ਉਨ ਆ ਉਹਨਾਂ ਦੇ ਨਾਲ ਕਰਾਈ।
ਬਿਲਕੁਲ। ਜੌਨ ਬੋਲਟਨ ਦੇ ਮੁਤਾਬਕ ਮੈਂ ਪੜ੍ਹ ਰਿਹਾ ਸੀ, ਕਹਿੰਦੇ ਵੀ ਜਿਹੜਾ ਉਹਦਾ ਡੀਨਿਊਕਲੀਅਰਾਈਜੇਸ਼ਨ ਦੀ ਜਿਹੜੀ ਪਰਿਭਾਸ਼ਾ ਹੈ ਉਹ ਥੋੜ੍ਹੀ ਡਿਫਰੈਂਟ ਆ। ਕਹਿੰਦਾ ਵੀ ਇਕੱਲਾ ਨਿਊਕਲੀਅਰ ਅਸਲਾ ਹੀ ਨਹੀਂ, ਜਿਹੜਾ ਬਾਇਓਲੋਜੀਕਲ ਜਾਂ ਕੈਮੀਕਲ ਵਾਰਫੇਅਰ ਆ ਉਹ ਵੀ ਪੂਰੀ ਤਰ੍ਹਾਂ ਨਸ਼ਟ ਕਰਨ ਦੀ ਗੱਲ ਆ। ਤੇ ਉੱਧਰ ਜਿਹੜਾ ਨਾਰਥ ਕੋਰੀਆ ਆ ਉਹਨਾਂ ਦੀ ਡੀਨਿਊਕਲੀਅਰਾਈਜੇਸ਼ਨ ਦੀ ਪਰਿਭਾਸ਼ਾ ਥੋੜ੍ਹੀ ਜਿਹੜੀ ਫਰਕ ਆ। ਉਹ ਕਹਿੰਦੇ ਵੀ ਡੀਨਿਊਕਲੀਅਰਾਈਜੇਸ਼ਨ ਉਦੋਂ ਕਰਨੀ ਆ ਜਦੋਂ ਦੋਨੋਂ ਮਿਲ ਕੇ ਆ ਆਪਣੇ ਨਿਊਕਲੀਅਰ ਪਰਮਾਣੂ ਅਸਲੇ ਨੂੰ ਜਿਹੜਾ ਆ ਉਹ ਨਸ਼ਟ ਕਰਨ ਦੀ ਜਾਂ ਕਿਸੇ ਹੋਰ ਦੇ ਹਵਾਲੇ ਕਰਨ ਦੀ ਜਿਹੜੀ ਗੱਲ ਆਖਣਗੇ। ਉੱਧਰ ਪੱਤਰਕਾਰਾਂ ਦੇ ਨਾਲ ਜਦੋਂ ਇਹ ਪ੍ਰੈਸ ਕਾਨਫਰੰਸ ਦੇ ਦੌਰਾਨ ਗੱਲਬਾਤ ਕਰਦੇ ਹੋਏ ਰਾਸ਼ਟਰਪਤੀ ਟਰੰਪ ਨੇ ਜਿਹੜੀ ਇਸ ਚੀਜ਼ ਦੀ ਜ਼ਰੂਰ ਪੁਸ਼ਟੀ ਕੀਤੀ ਆ ਵੀ ਜਿਹੜੀਆਂ ਸੈਂਕਸ਼ਨਸ ਆ ਹਾਲ ਦੀ ਘੜੀ ਉਸੇ ਤਰੀਕੇ ਦੇ ਨਾਲ ਜਿਹੜੀਆਂ ਆ ਉਹ ਚੱਲਣਗੀਆਂ। ਪਰ ਕਹਿੰਦੇ ਵੀ ਉਹ ਉਮੀਦ ਕਰਦੇ ਨੇ ਵੀ ਜੇ ਇੱਧਰਲੇ ਪਾਸੋਂ ਕੋਈ ਪੋਜ਼ੀਟਿਵ ਸਟੈਪ ਜਿਹੜੇ ਚੱਕੇ ਜਾਣਗੇ ਤਾਂ ਸੈਂਕਸ਼ਨਸ ਦੇ ਵਿੱਚ ਜਿਹੜੀਆਂ ਇੰਨੀਆਂ ਰੋਕਾਂ ਲਾਈਆਂ ਆ ਉਹਨਾਂ ਦੇ ਵਿੱਚ ਥੋੜ੍ਹੀ ਬਹੁਤੀ ਢਿੱਲ ਜਿਹੜੀ ਆ ਉਹ ਆਪਾਂ ਕਰ ਸਕਦੇ ਹਾਂ। ਤੇ ਬਹੁਤ ਸਾਰੇ ਲੋਕ ਹੁਣ ਇਹ ਵੀ ਜਿਹੜੇ ਕਿਆਸਰਾਈਆਂ ਲਾ ਰਹੇ ਆ ਵੀ ਨਾਰਥ ਕੋਰੀਆ ਵਾਲਾ ਅਚਾਨਕ ਇੰਨਾ ਜ਼ਿਆਦਾ ਜਿਹੜਾ ਆ ਕਿਉਂ ਕਾਹਲਾ ਪਿਆ ਹੋਇਆ ਵੀ ਕਿਸੇ ਨਾ ਕਿਸੇ ਤਰੀਕੇ ਦੀ ਜਿਹੜੀ ਡੀਲ ਆ ਉਹ ਬਣ ਜਾਵੇ। ਤਾਂ ਕਹਿੰਦੇ ਵੀ ਇਸ ਟਾਈਮ ਇਕਨੋਮਿਕ ਆਰਥਿਕ ਤੌਰ ਦੇ ਉੱਤੇ ਨਾਰਥ ਕੋਰੀਆ ਦਾ ਧੂੰਆਂ ਨਿਕਲਿਆ ਪਿਆ ਆ ਤੇ ਨਾਲ ਦੇ ਨਾਲ ਜਿਹੜੇ ਉੱਥੋਂ ਦੇ ਲੋਕ ਆ ਭੁੱਖਮਰੀ ਦਾ ਤੇ ਕੁਪੋਸ਼ਣ ਦਾ ਜਿਹੜਾ ਬਹੁਤ ਵੱਡੇ ਪੈਮਾਨੇ ਦੇ ਉੱਤੇ ਸ਼ਿਕਾਰ ਆ। ਇਕਨੋਮੀ ਬਿਲਕੁਲ ਜਿਹੜੀ ਡਾਊਨ ਆ ਉਹਨਾਂ ਦੀ ਉਹ ਜਾ ਰਹੀ ਆ। ਤੇ ਇਸ ਦੇ ਕੋਲ ਕਿਉਂਕਿ ਸੈਂਕਸ਼ਨਸ ਇੰਨੀਆਂ ਕੁ ਜ਼ਿਆਦਾ ਇਸ ਦੇ ਉੱਤੇ ਅਮਰੀਕਾ ਤੇ ਹੋਰ ਮੁਲਕਾਂ ਦੁਆਰਾ ਲੱਗੀਆਂ ਹੋਈਆਂ ਆ ਵੀ ਉਹਨਾਂ ਦਾ ਜਿਹੜਾ ਸਰਵਾਈਵ ਕਰਨਾ ਜਿਹੜਾ ਬਹੁਤ ਮੁਸ਼ਕਿਲ ਜਿਹੜਾ ਆ ਉਹ ਬਣਿਆ ਪਿਆ ਆ। ਸੋ ਬਿਲਕੁਲ ਜੇ ਸਰੋਤਿਆਂ ਨੂੰ ਦੱਸਦੇ ਜਾਈਏ ਰਾਜਕਨਵੀਰ ਸਿੰਘ ਜੀ, ਅੱਜ ਤੋਂ ਕਹਿੰਦੇ ਵੀ 60-70 ਸਾਲ ਪਹਿਲਾਂ ਜਦੋਂ ਨਾਰਥ ਤੇ ਸਾਊਥ ਕੋਰੀਆ ਦੀ ਜੰਗ ਨਹੀਂ ਲੱਗੀ ਸੀ ਤੇ ਨਾਰਥ ਕੋਰੀਆ ਪੂਰੇ ਦੁਨੀਆ 'ਚ ਪਹਿਲੇ ਟੌਪ ਦੇ 9-10 ਮੁਲਕਾਂ 'ਚ ਆਉਂਦਾ ਸੀ ਇਕੋਨਮੀ ਵਾਈਜ਼। ਇੰਨੀ ਸਟਰੋਂਗ ਉੱਥੇ ਦੀ ਇਕੋਨਮੀ ਸੀ ਤੇ ਸਾਊਥ ਕੋਰੀਆ ਬਹੁਤ ਬਾਟਮ ਤੇ ਆਉਂਦਾ ਸੀ। ਤੇ ਅੱਜ ਦੀ ਡੇਟ ਦੇ ਵਿੱਚ ਦੇਖੋ ਵੀ 50-60 ਸਾਲਾਂ 'ਚ ਕਹਿੰਦੇ ਵੀ ਸਾਊਥ ਕੋਰੀਆ 8ਵੀਂ-9ਵੀਂ ਪੋਜੀਸ਼ਨ ਤੇ ਆ ਗਿਆ ਵਰਲਡ 'ਚ ਤੇ ਨਾਰਥ ਕੋਰੀਆ 120ਵੀਂ ਪੋਜੀਸ਼ਨ ਦੇ ਲਾਗੇ ਛਾਗੇ ਪਹੁੰਚਿਆ ਹੋਇਆ ਆ ਵੀ ਇੰਨਾ ਜ਼ਿਆਦਾ ਜਿਹੜੀ ਆ ਉਹਨਾਂ ਦੀ ਫਾਈਨੈਂਸ਼ੀਅਲ ਹਾਲਤ ਮਾੜੀ ਹੈਗੀ ਆ ਜੀ। ਸੋ ਰਾਸ਼ਟਰਪਤੀ ਟਰੰਪ ਨੂੰ ਜਿਹੜਾ ਆਟੋ ਵਾਰਨ ਬਾਇਰ ਸੀਗਾ ਜਿਸ ਦੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਕੁਝ ਸਮਾਂ ਪਹਿਲਾਂ ਜਿਹੜੀ ਮੌਤ ਹੋਈ ਸੀ, ਜਿਹੜਾ ਨੂੰ ਨਾਰਥ ਕੋਰੀਆ ਨੇ ਕਈ ਮਹੀਨੇ ਜਿਹੜਾ ਆ ਬੰਦੀ ਬਣਾ ਕੇ ਰੱਖਿਆ ਹੋਇਆ ਸੀ, ਬਹੁਤ ਬਿਮਾਰ ਹਾਲਤ ਦੇ ਵਿੱਚ ਉਹ ਅਮਰੀਕਾ ਦੇ ਵਿੱਚ ਵਾਪਸ ਆਇਆ ਸੀ ਤੇ ਬਾਅਦ 'ਚ ਉਸ ਦੇ ਬਾਅਦ ਮੌਤ ਹੋ ਗਈ ਸੀ। ਤਾਂ ਜਦ ਰਾਸ਼ਟਰਪਤੀ ਨੂੰ ਇਹੀ ਜਿਹੜਾ ਸਵਾਲ ਪੁੱਛਿਆ ਗਿਆ ਵੀ ਕਹਿੰਦੇ ਵੀ ਰਾਸ਼ਟਰਪਤੀ ਜੀ ਜਿਹੜੇ ਤੁਸੀਂ ਹੁਣ ਬੰਦੇ ਨੂੰ ਮਿਲ ਕੇ ਆਏ ਆ ਉਸਨੇ ਆਪਣੇ ਪਰਿਵਾਰਕ ਮੈਂਬਰ ਵੀ ਮਾਰੇ ਆ, ਆਪਣੇ ਉੱਥੇ ਲੋਕਾਂ ਨੂੰ ਭੁੱਖਿਆਂ ਜਿਹੜਾ ਮਾਰਿਆ ਆ ਤੇ ਜਿਹੜਾ ਆਟੋ ਵਾਰਨ ਬਾਇਰ ਆ ਉਸ ਦੀ ਮੌਤ ਦਾ ਵੀ ਇੱਕ ਮੁੱਖ ਕਾਰਨ ਆ। ਤੁਸੀਂ ਉਸ ਨੂੰ ਟੈਲੈਂਟਡ ਕਹਿੰਦੇ ਹੋਏ ਕਿੱਦਾਂ ਕੰਫਰਟੇਬਲ ਮਹਿਸੂਸ ਜਿਹੜੇ ਕਰ ਰਹੇ ਹੋ? ਤੇ ਉਸ ਦੇ ਜਵਾਬ ਦੇ ਵਿੱਚ ਇਹੀ ਉਹਨਾਂ ਨੇ ਆਖਿਆ ਵੀ ਟੈਲੈਂਟਡ ਜਿੱਦਾਂ ਪਹਿਲਾਂ ਵੀ ਦੱਸਿਆ ਵੀ ਜਿਸ ਸਿਚੁਏਸ਼ਨ ਦੇ ਵਿੱਚ ਆਇਆ ਸੀ ਟੈਲੈਂਟਡ ਸੀਗਾ ਮੈਂ, ਪਰ ਉਸ ਨੂੰ ਨਾਈਸ ਨਹੀਂ ਜਿਹੜਾ ਆ ਉਹ ਕਹਿ ਰਿਹਾ ਤੇ ਜਿਸ ਤਰੀਕੇ ਦੇ ਨਾਲ ਉਹਨੇ ਕੀਤਾ। ਤੇ ਨਾਲ ਹੀ ਆਟੋ ਵਾਰਨ ਬਾਇਰ ਬਾਰੇ ਉਹਨਾਂ ਨੇ ਗੱਲ ਕਰਦੇ ਹੋਏ ਆਖਿਆ ਵੀ ਕਹਿੰਦੇ ਵੀ ਬਹੁਤ ਇੱਕ ਸਪੈਸ਼ਲ ਪਰਸਨ ਸੀਗਾ। ਅੱਜ ਜੇ ਆਪਾਂ ਨਾਰਥ ਕੋਰੀਆ ਦੇ ਨਾਲ ਗੱਲਬਾਤ ਕਰ ਰਹੇ ਹਾਂ ਤਾਂ ਉਹ ਆਟੋ ਵਾਰਨ ਬਾਇਰ ਦੇ ਕਰਕੇ ਹੀ ਜਿਹੜੀ ਆ ਉਹ ਹੋ ਰਹੀ ਆ। ਤੇ ਕਹਿੰਦੇ ਵੀ ਉਸ ਦੀ ਮੌਤ ਜਿਹੜੀ ਆ ਉਹ ਵਿਅਰਥ ਜਿਹੜੀ ਉਹ ਨਹੀਂ ਗਈ ਤੇ ਉਹਦੀ ਮੌਤ ਤੋਂ ਬਾਅਦ ਦੇ ਵਿੱਚ ਹੀ ਇਹ ਜਿਹੜੀਆਂ ਗੱਲਾਂ ਬਾਤਾਂ ਆ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਠੀਕ ਕਰਨਾ ਆ ਤੇ ਨਾਰਥ ਕੋਰੀਆ ਵਾਲੇ ਅਜਿਹੇ ਕੰਮ ਜਿਹੜੇ ਮੁੜ ਕੇ ਦੁਬਾਰਾ ਨਾ ਕਰਨ, ਇਹ ਨੈਗੋਸੀਏਸ਼ਨ ਗੱਲਬਾਤ ਡੀਨਿਊਕਲੀਅਰਾਈਜੇਸ਼ਨ ਦੀਆਂ ਗੱਲਾਂ ਉਹਦੀ ਮੌਤ ਤੋਂ ਬਾਅਦ ਦੇ ਵਿੱਚ ਹੀ ਜਿਹੜੀਆਂ ਆਰੰਭ ਹੋਈਆਂ। ਸੋ ਉਹਨਾਂ ਨੇ ਜਿਹੜੀ ਆਟੋ ਵਾਰਨ ਬਾਇਰ ਨੂੰ ਇਸ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਹਾਂ ਜਿਹੜੀ ਆ ਸ਼ਰਧਾਂਜਲੀ ਵੀ ਦਿੱਤੀ। ਤੇ ਉਧਰ ਨਾਲ ਹੀ ਜਿਹੜੀ ਉਹਨਾਂ ਨੂੰ ਇਹ ਵੀ ਜਿਹੜਾ ਸਵਾਲ ਪੁੱਛਿਆ ਗਿਆ ਵੀ ਕੀ ਤੁਸੀਂ ਆਪਣੀਆਂ ਮਿਲਟਰੀ ਕੈਪੇਬਿਲਿਟੀ ਸਾਊਥ ਕੋਰੀਆ 'ਚੋਂ ਘਟਾਉਣ ਜਾ ਰਹੇ ਹੋ? ਜਿਹੜੀ ਤੁਸੀਂ ਗੱਲ ਕੀਤੀ ਸੀ ਵੀ ਜਿਹੜੀ ਸਾਂਝੇ ਫੌਜੀ ਅਭਿਆਸ ਆ ਉਹ ਕਰਨੇ ਜਿਹੜੇ ਉਹ ਬੰਦ ਕਰੂੰਗੇ, ਤਾਂ ਉਸ ਦੇ ਉੱਤੇ ਇਹਨਾਂ ਨੇ ਕਿਹਾ ਵੀ ਨਹੀਂ ਅਸੀਂ ਮਿਲਟਰੀ ਕੈਪੇਬਿਲਿਟੀਜ਼ ਜਿਹੜੀਆਂ ਆ ਉਹ ਨਹੀਂ ਜਿਹੜੀਆਂ ਉਹ ਘਟਾਉਣ ਜਾ ਰਹੇ। ਹਾਲ ਦੀ ਘੜੀ ਕਹਿੰਦੇ ਆਪਣੇ 32,000 ਸੋਲਜਰਸ ਜਿਹੜੇ ਆ ਸਾਊਥ ਕੋਰੀਆ 'ਚ ਆ। ਮੈਂ ਚਾਹੁੰਦਾ ਜ਼ਰੂਰ ਹਾਂ ਵੀ ਕੁਛ ਕੁ ਨੂੰ ਜਿਹੜਾ ਵਾਪਸ ਜਿਹੜਾ ਉਹ ਬੁਲਾ ਲਿਆ ਜਾਵੇ, ਪਰ ਹਾਲ ਦੀ ਘੜੀ ਵੀ ਆਰ ਨਾਟ ਰਿਡਿਊਸਿੰਗ ਐਨੀਥਿੰਗ ਐਟ ਦਿਸ ਪੁਆਇੰਟ। ਇਹ ਆਉਣ ਵਾਲੇ ਸਮੇਂ ਦੇ ਉੱਤੇ ਜਿਹੜਾ ਆ ਉਹ ਜਿਹੜਾ ਉਹ ਡਿਪੈਂਡ ਕਰੂਗਾ। ਜੀ ਬਿਲਕੁਲ। ਜੇ ਇਹ ਸਾਰੇ ਕੁਛ ਪਿੱਛੇ ਦੇਖਿਆ ਜਾਵੇ ਇਹਦੇ ਪਿੱਛੇ ਇੱਕ ਹੋਰ ਪਲੇਅਰ ਨੇ ਵੀ ਬੜਾ ਤਕੜਾ ਕੰਮ ਕੀਤਾ ਜਿਹਦਾ ਨਾਂ ਡੈਨਿਸ ਰੋਡਮਨ ਹੈਗਾ ਆ, ਫਾਰਮਰ NBA ਦਾ ਸਟਾਰ ਪਲੇਅਰ ਹੈਗਾ ਤੇ ਉਹ ਪਿਛਲੇ ਸਮੇਂ ਦੇ ਵਿੱਚ ਬਹੁਤ ਵਾਰੀ ਕਹਿੰਦੇ ਨਾਰਥ ਕੋਰੀਆ ਦੇ ਲੀਡਰ ਜਿਹੜਾ ਕਿਮ ਜੋਂਗ ਉਨ ਨੂੰ ਮਿਲਿਆ ਤੇ ਉਹ ਇਸ ਵਾਰੀ ਵੀ ਸਿੰਗਾਪੁਰ ਦੇ ਵਿੱਚ ਪਹੁੰਚਿਆ ਹੋਇਆ ਸੀ ਤੇ ਉਸਨੇ ਕਾਫੀ ਜਿਹੜੀ ਟਰਾਈ ਕੀਤੀ ਹੈਗੀ ਆ ਭਈ ਉਸ ਏਰੀਏ ਦੇ ਵਿੱਚੋਂ ਜਿਹੜੀ ਆ ਲੜਾਈ ਜਿਹੜੀ ਆ ਖਤਮ ਹੋ ਜਾਵੇ। ਈਵਨ ਦੋ ਕਹਿੰਦੇ US ਦੇ ਡਿਪਲੋਮੈਟਿਕ ਰਿਲੇਸ਼ਨ ਕਿਸੇ ਤਰ੍ਹਾਂ ਨਾਲ ਨਾਰਥ ਕੋਰੀਆ ਨਾਲ ਨਹੀਂ ਸੀ, ਪਰ ਫਿਰ ਵੀ ਜਿਹੜਾ ਇਹ ਰੋਡਮੈਨ ਹੈਗਾ ਆ ਕਹਿੰਦੇ ਵਨ ਆਫ ਦਾ ਫਿਊ ਵੈਸਟਰਨਸ ਹੈਗਾ ਜਿਹੜਾ ਨਾਰਥ
ਕੋਰੀਆ ਦੇ ਲੀਡਰ ਨੂੰ ਪਿਓਂਗਯਾਂਗ ਜਿਹੜੀ ਉਹਨਾਂ ਦੀ ਕੈਪੀਟਲ ਸਿਟੀ ਆ ਉੱਥੇ ਕਈ ਵਾਰ ਮਿਲਿਆ ਹੈਗਾ ਆ। ਜੀ ਤੇ ਇਹਦੇ ਨਾਲ ਹੀ ਰਿਲੇਟਡ ਰਾਜਕਨਵੀਰ ਸਿੰਘ ਜੀ ਜਿਹੜੀ ਖਬਰ ਚਾਈਨਾ ਵਾਲਿਆਂ ਨੇ ਪੈਂਦੇ ਸੱਟੇ ਜਦੋਂ ਵੀ ਮੀਟਿੰਗ ਹੋ ਕੇ ਹਟੀ ਆ, ਹੁਣ ਉਹ ਕਹਿੰਦੇ ਆ ਵੀ ਜਿਹੜੀਆਂ ਸੈਂਕਸ਼ਨਸ ਆ ਨਾਰਥ ਕੋਰੀਆ ਤੋਂ ਢਿੱਲੀਆਂ ਕਰ ਦੇਣੀਆਂ ਚਾਹੀਦੀਆਂ ਹੈਗੀਆਂ, ਕਿਉਂਕਿ ਜੇ ਸਰੋਤਿਆਂ ਨੂੰ ਦੱਸਦੇ ਜਾਈਏ ਕਹਿੰਦੇ ਵੀ ਚਾਈਨਾ ਤੋਂ ਬਹੁਤ ਜ਼ਿਆਦਾ ਜਿਹੜੀ ਇਕਨੋਮਿਕ ਹੈਲਪ ਹੈਗੀ ਆ ਉਹ ਨਾਰਥ ਕੋਰੀਆ ਨੂੰ ਮਿਲਦੀ ਹੈਗੀ ਆ। ਚਾਈਨਾ ਲਗਭਗ 90% ਜਿਹੜਾ ਟਰੇਡ ਹੁੰਦਾ ਹੈਗਾ ਆ ਨਾਰਥ ਕੋਰੀਆ ਨੂੰ ਉਹ ਚਾਈਨਾ ਦੇ ਹਿੱਸੇ ਆਉਂਦਾ ਹੈਗਾ ਆ। USA ਦੇ ਪਿੱਛੇ USA ਦੇ ਨਾਲ ਰਲ ਕੇ ਜਿਹੜਾ ਚਾਈਨਾ ਨੇ ਵੀ ਬਹੁਤ ਸਾਰੀਆਂ ਜਿਹੜੀਆਂ ਸੈਂਕਸ਼ਨਸ ਲਾਈਆਂ ਹੋਈਆਂ ਸੀਗੀਆਂ ਨਾਰਥ ਕੋਰੀਆ 'ਤੇ, ਇਸੇ ਕਰਕੇ ਨਾਰਥ ਕੋਰੀਆ ਦੇ ਜਿਹੜੇ ਇੱਕ ਤਰ੍ਹਾਂ ਨਾਲ ਗੋਡੇ ਥੱਲੇ ਲੱਗੇ ਹੋਏ ਸੀ। ਜੀ ਜੀ ਬਿਲਕੁਲ ਬਿਲਕੁਲ। ਸੋ ਹੋਪਫੁਲੀ ਇਸ ਦੇ ਵਿੱਚੋਂ ਜਿਹੜਾ ਆ ਹੋਰ ਵੀ ਚੀਜ਼ਾਂ ਜਿਹੜੀਆਂ ਪੋਜ਼ੀਟਿਵ ਆ ਉਹ ਉੱਥੋਂ ਨਿਕਲਣ। ਅਤੇ ਨਾਲ ਦੇ ਨਾਲ ਹੀ ਹਰਜੋਤ ਸਿੰਘ ਜੀ ਆਪਾਂ ਜੇ ਦੇਖੀਏ ਤਾਂ ਹੁਣ ਬ੍ਰੇਕ ਦਾ ਸਮਾਂ ਵੀ ਹੋ ਚੁੱਕਾ ਆ ਇਸ ਦੇ ਬਾਰੇ, ਕਿਉਂਕਿ ਇਹ ਜਿਹੜੀਆਂ ਸਟੋਰੀ ਆ ਅਤੇ ਜਿਹੜੀ ਗੱਲਬਾਤ ਆ ਅੱਗੇ ਅੱਗੇ ਹੋਰ ਕਈ ਕੁਛ ਜਿਹੜੇ ਇਸ ਦੇ ਵਿੱਚੋਂ ਨਿਕਲ ਕੇ ਆਉਣਾ ਆ। ਜਿਹੜੇ ਅੱਖੀਂ ਡਿੱਠੇ ਲੋਕ ਹੋਣੇ ਆ ਉਹਨਾਂ ਨੇ ਅਜੇ ਆਪਣੀਆਂ ਹੋਰ ਕਈ ਜਿਹੜੀਆਂ ਗੱਲਾਂ ਆ ਉਹਨਾਂ ਨੇ ਦੱਸਣਾ ਵੀ ਇਹਨੇ ਇੱਦਾਂ ਕੀਤਾ ਸੀ, ਉਹਨੇ ਉੱਦਾਂ ਕੀਤਾ ਸੀ। ਸੋ ਟਰਾਂਸਲੇਟਰ ਦੇ ਅਜੇ ਤੱਕ ਬਹੁਤਿਆਂ ਨੇ ਟਰਾਂਸਲੇਟਰ ਉੱਤੇ ਨਜ਼ਰ ਨਹੀਂ ਮਾਰੀ ਹੈ, ਜਿਹੜੇ 2 ਜਣੇ ਉੱਥੇ ਗਏ ਆ, ਕਿਉਂਕਿ ਇੱਕ ਹਿਸਾਬ ਦੇ ਨਾਲ ਬੋਲ ਜਿਹੜੇ ਆ ਗੱਲਾਂ ਉਹ ਕਰ ਰਹੇ ਸੀ ਤੇ ਟਰਾਂਸਲੇਟ ਕਰਕੇ ਇੱਕ ਦੂਜੇ ਨੂੰ ਦੱਸ ਰਹੇ ਸੀਗੇ। ਸੋ ਉਹਨਾਂ ਦਾ ਵੀ ਬੜਾ ਇੱਕ ਅਹਿਮ ਰੋਲ ਆਪਾਂ ਕਹਿ ਸਕਦੇ ਹਾਂ ਇਸ ਪੂਰੇ ਸਮਿਟ ਦੇ ਵਿੱਚ ਰਿਹਾ ਆ। ਸੋ ਬਿਲਕੁਲ ਇਹਦੇ ਸੰਬੰਧ ਦੇ ਵਿੱਚ ਸਿੰਗਾਪੁਰ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਬੜਾ ਮਾਣ ਆ ਵੀ ਅਸੀਂ ਇਹ ਸਮਿਟ ਜਿਹੜੀ ਆ ਇਹ ਹੋਸਟ ਕੀਤੀ ਹੈਗੀ ਆ। ਕਹਿੰਦੇ ਵੀ ਇਹ ਕਰੂਸ਼ੀਅਲ ਫਸਟ ਮੂਵ ਹੈਗੀ ਆ ਡੀ ਨਿਊਕਲੀਅਰਾਈਜੇਸ਼ਨ ਕਰਨ ਨੂੰ, ਜਿਹੜਾ ਕੋਰੀਆ ਦਾ ਜਿਹੜਾ ਏਰੀਆ ਹੈਗਾ ਨਾਰਥ ਤੇ ਸਾਊਥ ਕੋਰੀਆ ਦਾ, ਉਹ ਪੈਨਸੂਲਾ ਜਿਹੜਾ ਹੈਗਾ ਆ ਉੱਥੇ ਡੀ ਨਿਊਕਲੀਅਰਾਈਜੇਸ਼ਨ ਕਰਨ ਦੀ। ਅਤੇ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਰਾਸ਼ਟਰਪਤੀ ਟਰੰਪ ਨੇ ਵਾਸ਼ਿੰਗਟਨ DC ਦੇ ਵਿੱਚ ਨਾਰਥ ਕੋਰੀਆ ਦੇ ਲੀਡਰ ਨੂੰ ਸੱਦਾ ਦੇ ਦਿੱਤਾ ਆ। ਇਸ ਨੂੰ ਲੈ ਕੇ ਕਾਫੀ ਲੋਕ ਜਿਹੜੇ ਆ ਉਹ ਕਹਿੰਦੇ ਵੀ ਠੀਕ ਗੱਲ ਨਹੀਂ ਆ ਵੀ ਇਹ ਬੰਦਾ ਜਿਸ ਨੇ ਇੰਨੇ ਲੋਕਾਂ ਦਾ ਘਾਣ ਕੀਤਾ ਆ ਅਤੇ ਅਮਰੀਕਾ ਵਾਲੇ ਉਸ ਨੂੰ ਇੱਕ ਹਿਸਾਬ ਦੇ ਨਾਲ ਸੱਦਾ ਵੀ ਦੇਣ ਅਤੇ ਉਸ ਦੀ ਆਓ ਭਗਤ ਕਰਨ, ਇਹ ਗੱਲ ਜਿਹੜੀ ਬਹੁਤ ਠੀਕ ਨਹੀਂ ਲੱਗਦੀ। ਉਧਰ ਨਾਰਥ ਕੋਰੀਆ ਦੇ ਲੀਡਰ ਨੇ ਇਸ ਸੱਦੇ ਨੂੰ ਪ੍ਰਵਾਨ ਕਰ ਲਿਆ ਆ, ਕਹਿੰਦੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਵਾਸ਼ਿੰਗਟਨ ਦੇ ਵਿੱਚ ਆਵਾਂਗੇ ਗੱਲਬਾਤ ਕਰਨ ਦੇ ਲਈ। ਸੋ ਇਸ ਦੇ ਉੱਤੇ ਵੀ ਹੁਣ ਕਈ ਤਰੀਕੇ ਦੀਆਂ ਜਿਹੜੀਆਂ ਅਟਕਲਾਂ ਆ ਉਹ ਚੱਲਣੀਆਂ ਸ਼ੁਰੂ ਹੋ ਚੁੱਕੀਆਂ ਆ। ਸੋ ਦੇਖਦੇ ਹਾਂ ਕੀ ਬਣਦਾ ਆ। ਅਤੇ ਉੱਥੇ ਹੀ ਜਿਹੜੇ ਪੱਤਰਕਾਰਾਂ ਨੇ ਤੁਸੀਂ ਸਿੰਗਾਪੁਰ ਦੇ ਪ੍ਰਾਈਮ ਮਿਨਿਸਟਰ ਦੀ ਜਿਹੜੀ ਗੱਲਬਾਤ ਕਰ ਹੀ ਰਹੇ ਸੀਗੇ ਤਾਂ ਉਹਨਾਂ ਨੂੰ ਪੁੱਛਿਆ ਗਿਆ ਰਾਸ਼ਟਰਪਤੀ ਟਰੰਪ ਨੂੰ ਵੀ ਕੀ ਤੁਸੀਂ ਮੁੜ ਕੇ ਦੁਬਾਰਾ ਸਿੰਗਾਪੁਰ ਦੇ ਵਿੱਚ ਆਉਂਗੇ, ਅਤੇ ਕਹਿੰਦੇ ਵੀ ਬਿਲਕੁਲ ਖੁਸ਼ੀ ਦੇ ਨਾਲ ਜਿਹੜੇ ਆਵਾਂਗੇ। ਵੀ ਕਹਿੰਦੇ ਤੁਹਾਡੇ ਪ੍ਰਾਈਮ ਮਿਨਿਸਟਰ ਨੇ ਬਹੁਤ ਹੀ ਸ਼ਾਨਦਾਰ ਜਿਹੜਾ ਆ ਉਹ ਕੰਮ ਕੀਤਾ ਹੈ, ਬਹੁਤ ਵੈਲਕਮਿੰਗ ਸੀ, ਆਓ ਭਗਤ ਜਿਹੜੀ ਉਹ ਪੂਰੀ ਉਹਨਾਂ ਨੇ ਕੀਤੀ ਆ ਅਤੇ ਬੜੀ ਵਧੀਆ ਪਲੇਸ ਆ ਅਤੇ ਬੜਾ ਸੋਹਣਾ ਸਮਿਟ ਜਿਹੜਾ ਹੈ ਇੱਥੇ ਨਿਬੜਿਆ ਆ। ਅਤੇ ਸੋ ਇਹ ਜਿਹੜੀ ਗੱਲ ਉਹਨਾਂ ਨੇ ਸਿੰਗਾਪੁਰ ਦੇ ਬਾਬਤ ਵੀ ਜਿਹੜੀ ਆ ਉਹਨਾਂ ਨੇ ਕੀਤੀ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਰਲਡ ਲੈਵਲ ਦੇ ਉੱਤੇ ਇਹ ਦੇਖਦੇ ਆ ਕੀ ਹੁੰਦਾ ਆ। ਵਿੱਚ ਉਹਨਾਂ ਨੇ ਗੱਲਾਂ ਕਰਦੇ ਹੋਏ ਆਖਿਆ ਵੀ ਓਵਰਆਲ 15 ਸਾਲ ਦਾ ਪ੍ਰੋਸੈਸ ਜਿਹੜਾ ਆ ਹੋ ਸਕਦਾ ਆ, ਇਸ ਤੋਂ ਵੱਧ ਵੀ ਘੱਟ ਵੀ ਜਿਹੜਾ ਸਮਾਂ ਆ ਉੱਥੇ ਉਹ ਲੱਗ ਸਕਦਾ ਆ। ਸੋ ਕੋਈ ਪਤਾ ਨਹੀਂ ਰਾਜਕਨਵੀਰ ਸਿੰਘ ਜੀ, ਇਸੇ ਤਰ੍ਹਾਂ ਪ੍ਰੈਜ਼ੀਡੈਂਟ ਰੋਨਾਲਡ ਰੀਗਨ ਜਿਹੜੇ ਸੀ ਉਹਨਾਂ ਨੇ ਕੀਤਾ ਸੀ ਜਦੋਂ ਰਸ਼ੀਆ ਟੁੱਟਿਆ ਤੇ ਗੋਰਬਾਚੋਵ ਨੂੰ ਇੱਥੇ ਲਿਆਇਆ ਤੇ ਉਹ ਸੈਨ ਫਰਾਂਸਿਸਕੋ ਦਾ ਹੀ ਬਾਸੀ ਉਹ ਨਿਬੜਿਆ। ਸੋ ਇਹ ਨਹੀਂ ਪਤਾ ਵੀ ਕਿਮ ਜੋਂਗ ਉਨ ਵੀ ਇੱਥੇ ਬੰਨ ਲੈਣ, ਪੱਕਾ ਹੀ ਗ੍ਰੀਨ ਕਾਰਡ ਉਹਨੂੰ ਇੱਥੇ ਦਾ ਦੇ ਦੇਣਾ। ਰਾਈਟ ਜੀ ਜੀ। ਤੇ ਹਰਜੋਤ ਸਿੰਘ ਜੀ ਇੱਥੇ ਹੁਣ ਬ੍ਰੇਕ ਦਾ ਵੇਲਾ, ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਵਾਪਸ ਆਵਾਂਗੇ ਤੇ ਹੋਰ ਗੱਲਾਂ ਬਾਤਾਂ ਹੋਰ ਖਬਰਾਂ ਦੇ ਨਾਲ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ। ਸੋ ਤੇ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1300 AM KWRU Fresno, 1470 AM KIID Sacramento, and 1450 AM KOBO Yuba City. ਦੱਸੋ ਜੀਜਾ ਜੀ ਕੀ ਕਰੀਏ ਤੁਹਾਡੀ ਸੇਵਾ, ਕੀ ਖਵਾਈਏ ਪਿਆਈਏ ਤੁਹਾਨੂੰ? ਓ ਸਾਲੀ ਸਾਹਿਬਾ, ਬੜਾ ਨਾਮ ਸੁਣਿਆ ਤੁਹਾਡੇ ਸ਼ਹਿਰ ਦੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦਾ। ਜੇ ਕੁਝ ਖਵਾਣਾ ਤਾਂ ਉੱਥੋਂ ਖਵਾਓ। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦੀ ਤਾਂ ਗੱਲ ਹੀ ਕੁਝ ਹੋਰ ਹੈ। ਇਹ ਹਰ ਰੋਜ਼ ਫਰੈਸ਼ ਐਗਲੈਸ ਡੋ ਤੇ ਤਾਜ਼ੀਆਂ ਸਬਜ਼ੀਆਂ ਨਾਲ ਪੀਜ਼ੇ ਤਿਆਰ ਕਰਦੇ ਨੇ। ਤੇ ਪੀਜ਼ੇ ਹੈ ਕਿਹੜੇ ਕਿਹੜੇ ਇਹਨਾਂ ਦੇ ਕੋਲ? ਚਿਕਨ ਟਿੱਕਾ, ਤੰਦੂਰੀ ਚਿਕਨ, ਬਟਰ ਚਿਕਨ, ਕਰੀ ਚਿਕਨ ਤੇ ਇੰਡੀਅਨ ਗਾਰਲਿਕ ਚਿਕਨ ਚੋਂ ਕੁਝ ਵੀ ਆਰਡਰ ਕਰ ਦਿੰਨੇ ਆ। ਤੇ ਮੇਰੀ ਵੈਜੀਟੇਰੀਅਨ ਭੈਣ ਵਾਸਤੇ ਟਿੱਕਾ ਪਨੀਰ, ਤੰਦੂਰੀ ਪਨੀਰ, ਕਰੀ ਪਨੀਰ ਜਾਂ ਪਾਲਕ ਪਨੀਰ ਚੋਂ ਕੁਝ ਵੀ ਆਰਡਰ
ਕਰ ਦਾਂਗੇ। ਤੇ ਬੱਚਿਆਂ ਲਈ ਮੈਂ ਆਰਡਰ ਕਰਦੀ ਆਂ ਬਟਰ ਚਿਕਨ ਪਾਸਤਾ ਜਾਂ ਸ਼ਾਹੀ ਪਨੀਰ ਪਾਸਤਾ। ਹੁਣ ਕੁਝ ਆਰਡਰ ਵੀ ਕਰੋਗੇ ਕਿ ਮੂੰਹ 'ਚ ਪਾਣੀ ਹੀ ਲਿਆਈ ਜਾਓਗੇ? ਜੀ ਹਾਂ, ਆਪਣੀ ਨਜ਼ਦੀਕੀ ਲੋਕੇਸ਼ਨ ਤੇ ਆਰਡਰ ਕਰਨ ਲਈ ਵਿਜ਼ਿਟ ਕਰੋ chicagopizza@twist.com ਤੇ ਕੂਪਨ ਕੋਡ 1313 ਐਂਟਰ ਕਰਨ ਤੇ ਪਾਓ 15% ਆਫ ਔਨ ਆਲ ਸਪੈਸ਼ਲਟੀ ਪੀਜ਼ਾ ਫॉर ਟੇਕ ਆਊਟ ਓਨਲੀ। ਘਬਰਾਹਟ, ਬੇਹੋਸ਼ੀ, ਤੇਜ਼ ਦਿਲ ਦੀ ਧੜਕਣ ਅਤੇ ਉਲਟੀਆਂ ਇਹ ਸਭ ਗਰਮੀ ਨਾਲ ਬਿਮਾਰ ਹੋਣ ਦੇ ਲੱਛਣ ਹਨ। ਤੁਹਾਡੀ ਕੰਪਨੀ ਦੇ ਮਾਲਕ ਨੂੰ ਇਹ ਸਾਰੇ ਲੱਛਣਾਂ ਨੂੰ ਪਹਿਚਾਨਣ ਦੀ ਅਤੇ ਇਹਨਾਂ ਤੋਂ ਬਚਾਅ ਰੱਖਣ ਦੀ ਸਿਖਲਾਈ ਹੋਣੀ ਚਾਹੀਦੀ ਹੈ। ਇਹ ਕਾਨੂੰਨ ਹੈ ਕਿ ਜੇਕਰ ਤੁਸੀਂ ਬਾਹਰ ਧੁੱਪ ਵਿੱਚ ਕੰਮ ਕਰਦੇ ਹੋ ਤਾਂ ਤੁਹਾਡੀ ਕੰਪਨੀ ਵਿੱਚ ਹਰ ਇੱਕ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਡਾਕਟਰੀ ਸੰਕਟ ਦੇ ਵਿੱਚ ਕੀ ਕਰਨਾ ਹੈ। ਪਾਣੀ, ਆਰਾਮ ਅਤੇ ਸ਼ਾਨ ਦੇ ਨਾਲ ਇਸ ਤਰੀਕੇ ਦੀ ਸਿਖਲਾਈ ਗਰਮੀ ਦੇ ਦਿਨਾਂ ਵਿੱਚ ਤੁਹਾਨੂੰ ਸੁਰੱਖਿਅਤ ਰੱਖਦੀ ਹੈ। ਵਧੇਰੇ ਜਾਣਕਾਰੀ ਦੇ ਲਈ ਸੰਪਰਕ ਕਰੋ 877 992 2567 ਤੇ 8779922567। ਇਹ ਸੰਦੇਸ਼ ਕੈਲੋਸ਼ਾ ਵੱਲੋਂ ਹੈ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਹੋਵੇ ਜਾਂ ਫਿਰ ਵੇਚਣਾ ਹੋਵੇ ਤੇ ਜਾਂ ਲੈਣਾ ਹੋਵੇ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ, ਭਰੋਸਾ ਕਰ ਸਕਦੇ ਹੋ ਜੌਨ ਸਿੰਘ ਬੰਗਾ ਜੀ ਤੇ। ਬਰਕਸ਼ਾਇਰ ਹੈਥਵੇ ਹੋਮ ਸਰਵਿਸਿਜ਼ ਐਲੀਟ ਰੀਅਲ ਐਸਟੇਟ 7412 LC ਐਵੇਨਿਊ ਸੈਕਰਾਮੈਂਟੋ। ਕਿਸੇ ਵੀ ਤਰ੍ਹਾਂ ਦੀ ਰੈਂਟਲ ਪ੍ਰਾਪਰਟੀ ਜਾਂ ਫਿਰ ਇਨਵੈਸਟਮੈਂਟ ਪ੍ਰਾਪਰਟੀ ਖਰੀਦਣ ਦੇ ਲਈ ਸਲਾਹ ਕਰ ਸਕਦੇ ਹੋ ਜੌਨ ਸਿੰਘ ਬੰਗਾ ਜੀ ਨਾਲ 9162715404 916 271 ਜਾਂ ਫਿਰ ਵੈਬਸਾਈਟ ਨੋਟ ਕਰ ਸਕਦੇ ਹੋ www.banga.bhser.com। BRE number 01397975। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1470 AM ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 4082725200। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ ਵਾਲੇ ਆਪਣੀ 5ਵੀਂ ਵਰ੍ਹੇਗੰਢ ਦੇ ਮੌਕੇ ਤੇ ਪੇਸ਼ ਕਰਦੇ ਨੇ ਬੰਪਰ ਆਫਰ, ਜਿਹੜਾ ਨਾ ਹੀ ਤੁਸੀਂ ਕਦੇ ਸੁਣਿਆ ਹੋਵੇਗਾ ਤੇ ਨਾ ਹੀ ਦੇਖਿਆ ਹੋਵੇਗਾ। 300 ਬੰਦਿਆਂ ਦਾ ਹਾਲ ਅਤੇ ਲਾਜਵਾਬ ਕੇਟਰਿੰਗ ਸਿਰਫ $29.99 ਪਰ ਪਰਸਨ ਦੇ ਹਿਸਾਬ ਦੇ ਨਾਲ, ਅਤੇ ਇਹ ਆਫਰ ਹਫਤੇ ਦੇ 7 ਦਿਨ ਅਵੇਲੇਬਲ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਵੱਖਰਾ ਰੈਂਟ ਚਾਰਜ ਨਹੀਂ ਕੀਤਾ ਜਾਵੇਗਾ ਅਤੇ ਇਹ ਆਫਰ 30 ਜੁਲਾਈ 2018 ਤੱਕ ਸੀਮਤ ਹੈ। ਜਲਦੀ ਤੋਂ ਜਲਦੀ ਇਸ ਆਫਰ ਦਾ ਲਾਭ ਉਠਾਉਣ ਦੇ ਲਈ ਗੱਲ ਕਰ ਸਕਦੇ ਹੋ 9168656659 ਜਾਂ ਫਿਰ 2095000001 916 865 6659 ਜਾਂ ਫਿਰ 209 500 0001। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਭਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ 5599052575 559 905 2575 ਤੇ NMLS ID 698952।
ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575 559-905-2575. Platinum Home Mortgage Corporation is an equal housing lender and the loan is subject to credit approval. Punjabi Radio USA. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸੋ ਤੋਂ ਪ੍ਰੋਗਰਾਮ ਜਿਹੜਾ ਜੀ ਚੱਲ ਰਿਹਾ ਅਪਡੇਟ ਅਮਰੀਕਾ, ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਜੁੜੇ ਹੋਏ ਆ ਸਾਰਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਹਰਜੋਤ ਸਿੰਘ ਜੀ ਆਪਾਂ ਅਗਲੀਆਂ ਕੁਝ ਹੁਣ ਖਬਰਾਂ ਜਿਹੜੀਆਂ ਇਮੀਗ੍ਰੇਸ਼ਨ ਪਾਲਿਸੀਜ਼ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਉਹ ਸ਼ੇਅਰ ਕਰਾਂਗੇ। ਦੋ ਅਹਿਮ ਜਿਹੜੇ ਖਬਰਾਂ ਆ ਉਹ ਇਸ ਟਾਈਮ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਉਹ ਆਈਆਂ ਆ, ਜਿਸ ਦੇ ਵਿੱਚ US ਦੀ ਜਿਹੜੀ ਗਵਰਨਮੈਂਟ ਏਜੰਸੀ ਸਭ ਨੂੰ ਪਤਾ ਹੈ USCIS ਯੂਨਾਈਟਿਡ ਸਟੇਟਸ ਸਿਟੀਜ਼ਨ ਐਂਡ ਇਮੀਗ੍ਰੇਸ਼ਨ ਸਰਵਿਸ, ਉਹਨਾਂ ਦੇ ਡਾਇਰੈਕਟਰ ਜਿਹੜੇ ਫ੍ਰਾਂਸਿਸ ਸਿਸਨਾ ਆ, ਉਹਨਾਂ ਨੇ ਅੱਜ ਪੱਤਰਕਾਰਾਂ ਦੇ ਨਾਲ ਜਿਹੜੀ ਗੱਲਬਾਤ ਇੰਟਰਵਿਊ ਦੇ ਦੌਰਾਨ ਏਜੰਸੀ ਦੀ ਜਿਹੜੀ ਆ ਉਹ ਨਵੀਂ ਗੱਲ ਜਿਹੜੀ ਦੱਸੀ ਆ ਵੀ ਉਹ ਕਹਿੰਦੇ ਕਈ ਦਰਜਨ ਉਹ ਲਾਇਰ ਤੇ ਇਮੀਗ੍ਰੇਸ਼ਨ ਅਫਸਰ ਜਿਹੜੇ ਆ ਉਹ ਹਾਇਰ ਕਰਨ ਜਾ ਰਹੇ ਆ, ਉਹ ਹਾਇਰ ਕਰ ਰਹੇ ਆ। ਉਹਨਾਂ ਨੇ ਰਿਵਿਊ ਕਰਨੇ ਨੇ ਸਿਰਫ ਤੇ ਸਿਰਫ ਉਹ ਸਪੈਸ਼ਲ ਕੇਸ ਜਿਨ੍ਹਾਂ ਵਿੱਚ ਸਿਟੀਜ਼ਨਸ਼ਿਪ ਦੇ ਟੈਸਟ ਦੇ ਉੱਤੇ ਜਾਂ ਜਿਨ੍ਹਾਂ ਨੇ ਸਿਟੀਜ਼ਨਸ਼ਿਪ ਲਈ ਆ, ਜਿਨ੍ਹਾਂ ਨੇ ਝੂਠ ਬੋਲਿਆ ਆ, ਉਸ ਦੀ ਪੜਤਾਲ ਜਿਹੜੀ ਆ ਉਸ ਦੇ ਵਿੱਚ ਕੀਤੀ ਜਾਊਗੀ। ਸੋ ਜਿਨ੍ਹਾਂ ਨੇ ਬਿਲਕੁਲ ਫੇਕ ਆਇਡੈਂਟੀਜ਼ ਯੂਜ਼ ਕੀਤੀਆਂ ਹੈਗੀਆਂ ਆ, ਆਪਣਾ ਪਹਿਲਾਂ ਜਿੱਦਾਂ ਗਲਤ ਨਾਮ ਵਰਤ ਕੇ ਕਿਸੇ ਨੇ ਪੋਲੀਟੀਕਲ ਅਸਾਈਲਮ ਲੈ ਲਿਆ, ਕਿਸੇ ਤਰ੍ਹਾਂ ਦਾ ਵੀ ਕੋਈ ਇਮੀਗ੍ਰੇਸ਼ਨ ਲੈ ਲਈ, ਗ੍ਰੀਨ ਕਾਰਡ ਲੈ ਲਿਆ, ਫਿਰ ਸਿਟੀਜ਼ਨ ਬਣ ਗਏ। ਤੇ ਕਹਿੰਦੇ ਵੀ ਜੀ ਇੱਕ ਇੰਨੀ ਸਟ੍ਰਿਕਟ ਹੋਊਗਾ ਇਹ ਨਵਾਂ ਆਫਿਸ ਲਾਸ ਐਂਜਲਸ ਕੈਲੀਫੋਰਨੀਆ ਦੇ ਵਿੱਚ USCIS ਖੋਲ੍ਹਣ ਜਾ ਰਹੇ ਹੈਗੇ ਆ। ਤੇ ਕਹਿੰਦੇ ਵੀ ਜੇ ਇੱਕ ਵੀ ਗਲਤੀ ਪਾਈ ਗਈ ਤਾਂ ਉਹਦੇ ਨਾਲ ਜਿਹੜੀ ਆ ਨੈਚੁਰਲਾਈਜੇਸ਼ਨ ਸਿਟੀਜ਼ਨਸ਼ਿਪ ਉਹ ਰਿਵੋਕ ਕਰ ਦਿੱਤੀ ਜਾਊਗੀ। ਜੀ ਬਿਲਕੁਲ। ਸੋ ਇਹ ਦੱਸਦੇ ਜਾਈਏ ਉਦਾਹਰਣ ਦੇ ਤੌਰ ਦੇ ਉੱਤੇ ਵੀ ਮੰਨ ਲਓ ਕਿਸੇ ਨੇ ਇਹ ਵੀ A ਨਾਂ ਦੇ ਉੱਤੇ ਜਿਹੜਾ ਟਰਾਈ ਕੀਤਾ, ਉਹ ਉਸ ਦਾ ਡਿਨਾਈ ਹੋ ਗਿਆ, ਫਿਰ ਉਹਨੇ B ਨਾਂ ਜਿਹੜਾ ਰੱਖ ਕੇ ਕੀਤਾ, ਉਹ ਉਸਦਾ ਜਿਹੜਾ ਆ ਉਹ ਅਪਰੂਵ ਹੋ ਗਿਆ ਤੇ ਉਹ ਬਸ ਸਿਟੀਜ਼ਨ ਜਿਹੜਾ ਬਣ ਗਿਆ। ਕਹਿੰਦੇ ਅਜਿਹੇ ਕੇਸ ਜਿਹੜੇ ਆ ਉਹ ਹੁਣ ਲੱਭੇ ਜਾਣਗੇ। ਅੱਗੇ ਕਹਿੰਦੇ ਸੀ ਵੀ ਕੋਈ ਕੋਆਰਡੀਨੇਟਿਡ ਐਫਰਟ ਇਸ ਦੇ ਉੱਤੇ ਨਹੀਂ ਸੀ ਲਾਇਆ ਜਾਂਦਾ, ਹੁਣ ਉਹਨਾਂ ਨੇ ਸਪੈਸ਼ਲ ਬ੍ਰਾਂਚ ਇੱਕ ਆਫਿਸ ਜਿਹੜਾ LA ਦੇ ਵਿੱਚ ਸਿਰਫ ਇਸੇ ਕੰਮ ਦੇ ਲਈ ਹੀ ਖੋਲ੍ਹਣਾ ਆ। ਕਹਿੰਦੇ ਪਿਛਲੇ ਕੁਝ ਸਾਲਾਂ ਦੇ ਵਿੱਚ ਇਹਨਾਂ ਨੇ 3,15,000 ਜਿਹੜੇ ਫਿੰਗਰਪ੍ਰਿੰਟ ਆ ਜਿਹੜੇ ਕਾਗਜ਼ਾਂ ਦੇ ਉੱਤੇ ਹੁੰਦੇ ਸੀ ਪਹਿਲੋਂ, ਉਹ ਸਾਰੇ ਅਪਲੋਡ ਕੀਤੇ ਆ ਹੁਣ ਆਪਣੇ ਕੰਪਿਊਟਰ ਸਿਸਟਮ ਦੇ ਵਿੱਚ, ਜਿਨ੍ਹਾਂ ਵਿੱਚੋਂ ਉਹਨਾਂ ਨੂੰ 800 ਅਜਿਹੇ ਕੇਸ ਲੱਭੇ ਆ ਜਿਨ੍ਹਾਂ ਦੇ ਉੱਤੇ ਕਹਿੰਦੇ ਡੈਪੋਟੇਸ਼ਨ ਜਿਹੜੀ ਉਹ ਲੱਗੀ ਹੋਈ ਸੀ, ਡਿਪੋਰਟ ਕੀਤੇ ਹੋਏ ਸੀ, ਪਰ ਉਹਨਾਂ ਨੇ ਹੋਰ ਨਾਮ ਜਿਹੜਾ ਬਦਲ ਕੇ ਫੇਕ ਆਇਡੈਂਟੀਟੀ ਜਿਹੜੀ ਆ ਉਹ ਬਣਾ ਕੇ ਉਹ ਸਿਟੀਜ਼ਨ ਜਿਹੜੇ ਬਣੇ ਨੇ। ਇਸ ਦੇ ਵਿੱਚ ਉਹਨਾਂ ਨੇ ਉਦਾਹਰਣ ਵੀ ਜਿਹੜੀ ਆ ਇੱਕ ਨਿਊ ਜਰਸੀ ਦੇ ਨਾਮ ਦੇ ਜਿਹੜੇ ਬਲਜਿੰਦਰ ਸਿੰਘ ਆ ਉਸ ਦੀ ਉਹਨਾਂ ਨੇ ਦਿੱਤੀ। ਕਹਿੰਦੇ ਵੀ ਪਹਿਲੋਂ ਉਸਨੇ ਕੁਝ ਹੋਰ ਨਾਮ ਰੱਖਿਆ ਸੀ, ਬਾਅਦ 'ਚ ਉਸਨੇ ਬਲਜਿੰਦਰ ਸਿੰਘ ਨਾਮ ਜਿਹੜਾ ਰੱਖ ਕੇ ਉਹ ਜਿਹੜਾ ਸਿਟੀਜ਼ਨ ਜਿਹੜਾ ਗ੍ਰੀਨ ਕਾਰਡ ਆ ਉਹ ਬਣ ਗਿਆ ਸੀਗਾ ਤੇ ਨੈਚੁਰਲਾਈਜੇਸ਼ਨ ਦੇ ਪ੍ਰੋਸੈਸ ਦੇ ਵਿੱਚ ਸੀਗਾ। ਤੇ ਇਹ ਚੀਜ਼ ਦੇਖਦੇ ਹੋਏ ਫਿਰ ਉਹ ਸਾਰੀ ਚੀਜ਼ ਉਸ ਦੀ ਰਿਵੋਕ ਕਰ ਲਈ ਗਈ ਤੇ ਹੁਣ ਉਸ ਨੂੰ ਪੱਕਿਆਂ ਤੌਰ ਦੇ ਉੱਤੇ ਡਿਪੋਰਟ ਜਿਹੜਾ ਉੱਥੋਂ ਕੀਤਾ ਜਾ ਸਕਦਾ ਆ। ਸੋ ਇਦਾਂ ਦੇ ਬਿਲਕੁਲ ਬਹੁਤ ਸਾਰੇ ਕੇਸ ਹੋਣੇ ਆ। ਕਹਿੰਦੇ ਵੀ ਜਿੰਨੇ ਵੀ ਫਿੰਗਰਪ੍ਰਿੰਟ ਹੋਏ ਹੋ ਆ, ਅੱਜ ਤੋਂ ਕੁਝ ਸਾਲ ਪਹਿਲਾਂ ਜਿੰਨੇ ਵੀ ਫਿੰਗਰਪ੍ਰਿੰਟ ਹੁੰਦੇ ਸੀ ਉਹ ਪੇਪਰ ਦੇ ਉੱਤੇ ਹੁੰਦੇ ਸੀ, ਬਾਅਦ ਦੇ ਵਿੱਚ ਕੰਪਿਊਟਰਾਈਜ਼ ਹੋਇਆ ਤੇ ਬਹੁਤ ਸਾਰੇ ਜਿਹੜੇ ਪੇਪਰਾਂ ਵਾਲੇ ਫਿੰਗਰਪ੍ਰਿੰਟ ਸੀ ਉਹ USCIS ਵਾਲਿਆਂ ਨੇ ਆਪਣਾ ਜਿਹੜਾ ਉਹਨਾਂ ਦਾ ਕੰਪਿਊਟਰ ਹੈਗਾ ਮੇਨ ਉਹਦੇ ਉੱਤੇ ਅਪਲੋਡ ਨਹੀਂ ਕੀਤੇ ਸੀ। ਹੁਣ ਕਹਿੰਦੇ 1990 ਤੱਕ ਬੈਕ ਜਾਵਾਂਗੇ। ਵਾਓ ਜੀ। ਸੋ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਇਨਵੋਲਵ ਹੋਣਗੇ, ਜਿਸ ਦਾ ਤੁਸੀਂ ਦੱਸਿਆ ਹੀ ਹੈਗਾ ਆ। ਇਸ ਸਾਰੀ ਨਿਊਜ਼ ਦੇ ਵਿੱਚ ਇੱਕ ਪੰਜਾਬੀ ਮੁੰਡਾ ਜਿਹੜਾ ਹੈਗਾ ਬਲਜਿੰਦਰ ਸਿੰਘ, ਉਹਦੀ ਐਗਜ਼ਾਮਪਲ ਦਿੱਤੀ ਵੀ ਕਿਸ ਤਰ੍ਹਾਂ ਉਸਨੇ ਪਹਿਲਾਂ ਇੱਕ ਗਲਤ ਨਾਮ ਦੇ ਉੱਤੇ ਪੋਲੀਟੀਕਲ ਅਸਾਈਲਮ ਲਿਆ ਸੀ ਤੇ ਉਹਨੂੰ ਡਿਪੋਰਟੇਸ਼ਨ ਲੱਗ ਗਈ, ਮੁੜ ਕੇ ਉਸਨੇ ਬਲਜਿੰਦਰ ਸਿੰਘ ਨਾਮ ਦੇ ਉੱਤੇ ਪੋਲੀਟੀਕਲ ਅਸਾਈਲਮ ਲੈ ਲਿਆ ਤੇ ਇੱਕ ਜਿਹੜੀ US ਦੀ ਸਿਟੀਜ਼ਨ ਲੜਕੀ ਸੀਗੀ ਉਹਦੇ ਨਾਲ ਵਿਆਹ ਕਰਾ ਲਿਆ, ਉਹ ਤੋਂ ਬਾਅਦ ਗ੍ਰੀਨ ਕਾਰਡ ਲੈ ਲਿਆ ਤੇ ਨੈਚੁਰਲਾਈਜੇਸ਼ਨ ਦੇ ਲਈ ਅਪਲਾਈ ਕਰ ਦਿੱਤਾ। ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਤੇ ਫਿਰ ਉਹਨਾਂ ਨੇ ਜਿਹੜੀ ਆ ਉਹਨਾਂ ਦੀ ਜਿਹੜੀ ਗ੍ਰੀਨ ਕਾਰਡ ਰਿਵੋਕ ਕਰ ਲਿਆ, ਉਹ ਵੀ ਰਿਵੋਕ ਕਰ ਦਿੱਤਾ ਤੇ ਉਹਨੂੰ ਡਿਪੋਰਟੇਸ਼ਨ ਲਾ ਦਿੱਤੀ। ਤੇ ਕਹਿੰਦੇ ਵੀ ਬਹੁਤ ਸਾਲ ਪਹਿਲਾਂ ਜਿਹੜੇ ਇਹ ਮੰਨਿਆ ਜਾਂਦਾ ਸੀ ਵੀ ਨਹੀਂ ਜੀ ਅਸੀਂ
ਜਿਹੜਾ ਬੰਦਾ ਆਲਰੇਡੀ US ਸਿਟੀਜ਼ਨ ਬਣ ਗਿਆ ਉਹਦੀ ਸਿਟੀਜ਼ਨਸ਼ਿਪ ਰਿਵੋਕ ਨਹੀਂ ਕਰਾਂਗੇ। ਸਪੈਸ਼ਲੀ ਜਿਹੜੇ ਨਾਜ਼ੀਜ਼ ਦੇ ਨਾਲ ਰਿਲੇਟਡ ਸੀਗੇ, ਫਾਰਮਰ ਨਾਜ਼ੀਜ਼ ਜਰਮਨ ਤੋਂ, ਉਹਨਾਂ ਦੀ ਸਿਟੀਜ਼ਨਸ਼ਿਪ ਰਿਵੋਕ ਹੋਣ ਦੀਆਂ ਖਬਰਾਂ ਆਈਆਂ ਸੀਆਂ, ਕਈ ਹੋਈ ਵੀ ਉਸ ਤੋਂ ਇਲਾਵਾ ਨਹੀਂ, ਸਿਰਫ ਜਿੱਦਾਂ ਕਹਿ ਲਓ ਵੀ ਪੁਰਾਣੇ ਇਮੀਗ੍ਰੇਸ਼ਨ ਪ੍ਰੋਸੈਸ ਦੇ ਵਿੱਚ ਜਿਹੜੇ ਵਾਰ ਕ੍ਰਿਮੀਨਲ ਸੀਗੇ ਤੇ ਜਾਂ ਜਿਹੜੇ ਨਾਜ਼ੀ ਸੀ ਜਿਨ੍ਹਾਂ ਨੇ ਆਪਣੇ ਝੂਠ ਬੋਲਿਆ ਸੀਗਾ ਸਿਟੀਜ਼ਨਸ਼ਿਪ ਦੇ ਫਾਰਮਸ ਦੇ ਉੱਤੇ, ਉਹਨਾਂ ਦੀਆਂ ਸਿਰਫ ਸਿਟੀਜ਼ਨਸ਼ਿਪ ਰਿਵੋਕ ਹੋਈਆਂ ਸੀ। ਪਰ ਹੁਣ ਕਹਿੰਦੇ ਆ ਵੀ ਕਿਸੇ ਨੇ ਆਪਣੀ ਆਈਡੈਂਟੀਟੀ ਦੇ ਵਿੱਚ ਵੀ ਜਿਹੜਾ ਆ ਉਹ ਝੂਠ ਬੋਲਿਆ ਆ ਤਾਂ ਉਸ ਦੇ ਉੱਤੇ ਵੀ ਜਿਹੜੀ ਵੱਡੀ ਕਾਰਵਾਈ ਜਿਹੜੀ ਆ ਉਹ ਹੁਣ ਕੀਤੀ ਜਾ ਸਕਦੀ ਆ। ਸੋ ਕਹਿੰਦੇ 1990 ਤੋਂ ਲੈ ਕੇ ਹੁਣ ਤੱਕ 305 ਮਹਿਜ 305 ਜਿਹੜੇ ਸਿਵਲ ਨੈਚੁਰਲਾਈਜੇਸ਼ਨ ਦੇ ਜਿਹੜੇ ਕੇਸ ਆ ਉਹ ਕੀਤੇ ਗਏ ਨੇ ਤੇ ਇਦਾਂ ਇਹ ਲੱਗ ਰਿਹਾ ਹਰਜੋਤ ਸਿੰਘ ਜੀ ਵੀ ਇਹ ਆંકੜਾ ਬਹੁਤ ਜਲਦੀ ਜੰਪ ਕਰੂਗਾ ਹੁਣ ਵੀ ਜਿਹੜਾ ਇਹਨਾਂ ਨੇ ਇੱਕ ਜਿਹੜਾ ਵੱਡਾ ਜਿਹੜਾ ਆਫਿਸ ਆ ਉਹ ਸਪੈਸ਼ਲ ਜਿਹੜਾ LA ਦੇ ਵਿੱਚ ਸਿਰਫ ਇਸੇ ਹੀ ਕਰਕੇ ਜਿਹੜਾ ਆ ਉਹ ਖੋਲਣ ਜਾ ਰਹੇ ਆ। ਸੋ ਬਿਲਕੁਲ ਇਹਦੇ ਸੰਬੰਧ ਦੇ ਵਿੱਚ USCIS ਦੇ CIS ਦੇ ਜਿਹੜੇ ਹੈਗੇ ਆ ਬੁਲਾਰੇ ਸਿਸਨਾ, ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਲੇਟਨ ਅਮਰੀਕਾ ਤੋਂ ਵੀ ਬਹੁਤ ਸਾਰੇ ਜਿਹੜੇ ਇਮੀਗ੍ਰੈਂਟ ਇਨਵੋਲਵ ਹੋਣਗੇ ਕਿਉਂਕਿ ਉਹਨਾਂ ਦੇ ਨਾਵਾਂ ਦਾ ਵੀ ਬੜਾ ਰੌਲਾ ਆ। ਕਈ ਮਲਟੀਪਲ ਨੇਮਸ ਉਹ ਵੀ ਯੂਜ਼ ਕਰਦੇ ਹੈਗੇ, ਲਾਸਟ ਨੇਮ ਕੋਈ ਪੇਰੈਂਟਸ ਦਾ ਵੀ ਯੂਜ਼ ਕਰਦਾ, ਕੋਈ ਸਰ ਨੇਮ ਜਿਸ ਤਰ੍ਹਾਂ ਕੋਈ ਮਦਰ ਦਾ ਵੀ ਯੂਜ਼ ਕਰਦਾ ਹੈਗਾ। ਸੋ ਬਹੁਤ ਸਾਰੇ ਲੋਕ ਜਿਹੜੇ ਆ ਜਿਨ੍ਹਾਂ ਨੇ ਗਲਤ ਨਾਮ ਲੈ ਕੇ ਕਿਸੇ ਤਰ੍ਹਾਂ ਦੀ ਇਮੀਗ੍ਰੇਸ਼ਨ ਲਈ ਹੈਗੀ ਆ ਤੇ ਜਦੋਂ ਫਿਰ ਉਹ ਸਿਟੀਜ਼ਨਸ਼ਿਪ ਲੈਣਗੇ ਜਾਂ ਜਿਨ੍ਹਾਂ ਨੇ ਜਿਹੜੇ ਸਿਟੀਜ਼ਨ ਵੀ ਬਣ ਗਏ ਉਹ ਜਦੋਂ ਹੁਣ ਫਿੰਗਰਪ੍ਰਿੰਟ ਮੈਚ ਹੋਣਗੇ ਤੇ ਉਹਨਾਂ ਦੀ ਸਿਟੀਜ਼ਨਸ਼ਿਪ ਉਠਾਈ ਜਾ ਸਕਦੀ ਆ, ਉਠਾਈ ਜਾਊਗੀ। ਇਹਦੇ ਲਈ ਸਪੈਸ਼ਲ ਆਫਿਸ ਜਿਹੜਾ ਉਹਨਾਂ ਨੇ ਖੋਲਣ ਜਾ ਰਹੇ ਆ ਲਾਸ ਐਂਜਲਸ ਦੇ ਵਿੱਚ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇੰਸਟੀਟਿਊਸ਼ਨ ਜਾਂ ਕੋਈ ਆਰਗੇਨਾਈਜੇਸ਼ਨ ਇਹਨਾਂ ਦੀ ਜਿਹੜੀ ਉਹ ਗੱਲ ਕਰਨ ਦੇ ਲਈ ਵੀ ਆਵੇ ਵੀ ਨਹੀਂ ਜੀ ਇਹ ਤਾਂ ਪੀੜਤ ਸੀਗੀ, ਜੇ ਪਹਿਲੋਂ ਨਹੀਂ ਆਏ ਤਾਂ ਇਹਨਾਂ ਨੇ ਨਾਮ ਹੀ ਜਿਹੜਾ ਬਦਲਿਆ ਸੀਗਾ, ਇਹ ਹੈ ਉਹ ਹੈ। ਹੋ ਸਕਦਾ ਵੀ ਇਹ ਕੇਸ ਜਿਹੜਾ ਆ ਅਦਾਲਤ ਤੱਕ ਵੀ ਜਿਹੜਾ ਪਹੁੰਚ ਸਕਦਾ ਵੀ ਇਹ ਕੇਸ ਵੀ ਜਿਹੜਾ ਉਹ ਬਣ ਸਕਦਾ ਆ। ਪਰ ਜਿਹੜਾ ਕਿਤੇ ਨਾ ਕਿਤੇ ਜੇ ਆਪਾਂ ਦੇਖਿਆ ਜਾਵੇ ਤਾਂ USCIS ਇਸ ਦੇ ਵਿੱਚ ਗਲਤ ਨਹੀਂ ਹੈਗੀ ਵੀ ਜੇ ਕਿਸੇ ਨੇ ਝੂਠ ਬੋਲ ਕੇ ਸਿਟੀਜ਼ਨਸ਼ਿਪ ਜਿਹੜੀ ਇਸ ਦੇ ਵਿੱਚ ਲਈ ਹੋਈ ਆ ਤਾਂ ਉਹਨਾਂ ਦਾ ਜਿਹੜਾ ਉਸ ਉੱਤੇ ਐਕਸ਼ਨ ਬਣਨਾ ਕਾਨੂੰਨ ਦੇ ਅਨੁਸਾਰ ਜਿਹੜਾ ਉਹਨਾਂ ਦਾ ਉਹ ਬਣਦਾ ਆ। ਤੇ ਆਈ ਥਿੰਕ ਇਹਨਾਂ ਨੇ ਹੁਣ ਜੰਗੀ ਪੱਧਰ ਦੇ ਉੱਤੇ ਇੱਕ ਹਿਸਾਬ ਦੇ ਨਾਲ ਕੰਮ ਆ ਉਹ ਸਪੈਸ਼ਲ ਜਿਹੜਾ ਉਹ ਚਲਾਉਣ ਜਾ ਰਹੇ ਆ। ਸੋ ਇਹ ਸਿਸਨਾ ਹੁਣਾਂ ਦੇ ਮੁਤਾਬਕ ਇਹ ਹੁਣ ਕਾਫੀ ਜ਼ਿਆਦਾ ਜਿਹੜੀ ਸਖਤੀ ਆ USCIS ਦੇ ਦੁਆਰਾ ਡਾਇਰੈਕਟਰ ਦੇ ਅਹੁਦੇ ਦੇ ਉੱਤੇ ਜਿਹੜੇ ਹੈਗੇ ਨੇ ਇਹ ਹੁਣ ਕਰਨ ਜਾ ਰਹੇ ਆ। ਹਰ ਇੱਕ ਪਾਸੋਂ ਕਿਤੇ ਆਈਸ ਵਾਲੇ ਰੇਡ ਮਾਰ ਰਹੇ ਆ, ਬਾਰਡਰ ਪੈਟਰੋਲ ਵਾਲੇ ਜਿਹੜੇ ਆ ਜਗ੍ਹਾ ਜਗ੍ਹਾ ਦੇ ਉੱਤੇ ਜਾ ਕੇ ਲੋਕਾਂ ਦੀ ਇਮੀਗ੍ਰੇਸ਼ਨ ਦੀ ਗੱਲਾਂ ਜਿਹੜੀਆਂ ਉਹ ਪੁੱਛ ਰਹੇ ਆ। ਸੋ ਪਾਲਿਸੀਜ਼ ਦੇ ਵਿੱਚ ਇੱਦਾਂ ਜਿਹੜੀ ਛੋਟੀ ਮੋਟੀਆਂ ਜਦੋਂ ਚੇਂਜਸ ਕਰਦੇ ਆ ਉਹਦੇ ਨਾਲ ਬਹੁਤ ਸਾਰੇ ਜਿਹੜੇ ਲੋਕ ਆ ਉਹ ਫਿਰ ਇਫੈਕਟ ਡੈਫੀਨੇਟਲੀ ਜਿਹੜੇ ਹੁੰਦੇ ਨੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਜੇ ਕਿਸੇ ਦਾ ਕੋਈ ਅਜਿਹਾ ਕੇਸ ਹੈਗਾ ਆ ਉਹਨਾਂ ਦਾ ਜਿਹੜਾ ਆ ਉਹ ਕੀ ਬਣੂਗਾ। ਸੋ ਜਿਹੜਾ ਇਹ ਇੱਕ ਚੀਜ਼ ਜਿਹੜੀ ਹੁਣ ਸਪਸ਼ਟ ਜਿਹੜੀ ਆ ਇਹਨਾਂ ਨੇ ਕਹਿ ਦਿੱਤੀ ਆ ਵੀ ਭਾਈ ਜੇ ਤੁਸੀਂ ਝੂਠ ਬੋਲੋਗੇ ਸਾਡੇ ਹੱਥੋਂ, ਜੇ ਤੁਸੀਂ ਝੂਠ ਬੋਲਦੇ ਫੜੇ ਗਏ ਤਾਂ ਫਿਰ ਤੁਹਾਡੀ ਇੱਕ ਹਿਸਾਬ ਨਾਲ ਖੈਰ ਨਹੀਂ, ਫਿਰ ਨਾ ਅਸੀਂ ਤੁਹਾਨੂੰ ਜਿਹੜਾ ਅਮਰੀਕਾ ਦੇ ਵਿੱਚ ਉਹ ਦੁਬਾਰਾ ਆਉਣ ਦੇਵਾਂਗੇ। ਸੋ ਇਹ ਗੱਲ ਪੱਕਾ ਕਰਤਾ। ਰਾਜਕਰਮਵੀਰ ਸਿੰਘ ਜੀ ਖਬਰਾਂ ਆ ਰਹੀਆਂ ਇੱਕ ਇਦਾਂ ਦਾ ਕੇਸ ਵੀ ਹੋਇਆ ਜਿਹੜੇ ਬੰਦੇ ਦੀ ਸਿਟੀਜ਼ਨਸ਼ਿਪ ਰਿਵੋਕ ਕੀਤੀ ਆ ਉਹ ਕਹਿੰਦੇ ਭਈ ਇਹ ਨਾਈਜੀਰੀਆ ਤੋਂ ਬਿਲੋਂਗ ਕਰਦਾ ਸੀ ਤੇ US ਸਿਟੀਜ਼ਨ ਸੀ ਤੇ ਇਹਨੂੰ ਸੈਕਸ ਅਫੈਂਡਰ ਦੇ ਵਿੱਚ ਇਹ ਇਨਵੋਲਵ ਹੋਇਆ ਸੀ ਤੇ ਉਸੇ ਬੇਸ ਦੇ ਉੱਤੇ ਜਿਹੜੀ ਆ ਇਹਦੀ ਵੀ ਨੈਚੁਰਲਾਈਜੇਸ਼ਨ ਜਿਹੜੀ ਆ ਉਹ ਰਿਵੋਕ ਕੀਤੀ ਗਈ ਤੇ ਉਹਨੂੰ ਜਿਹੜਾ ਡਿਪੋਰਟ ਕੀਤਾ ਗਿਆ ਹੈਗਾ। ਸੋ ਮੈਨੂੰ ਲੱਗਦਾ ਵੀ ਕਾਫੀ ਪਾਸਿਆਂ ਤੋਂ ਜਿਹੜੇ ਸਿਟੀਜ਼ਨ ਬਣੇ ਹੈਗੇ ਨੈਚੁਰਲਾਈਜ਼ ਹੋਏ ਆ ਉਹਨਾਂ ਨੂੰ ਜਿਹੜੀ US ਗਵਰਨਮੈਂਟ ਦੀ ਘੇਰਨ ਦੀ ਜਿਹੜੀ ਤਿਆਰੀ ਕਰੀ ਬੈਠੇ ਆ। ਇਹ ਦੇਖੋ ਜੀ ਇਸ ਜਿਹੜੇ ਸਰਕਾਰ ਦੀ ਇਸ ਪ੍ਰਸ਼ਾਸਨ ਦੀ ਇਹ ਹੁਣ ਲੱਗਦਾ ਜਿੱਦਾਂ ਪਹਿਲ ਕਦਮੀ ਆ ਵੀ ਇੱਥੋਂ ਪਾਪੂਲੇਸ਼ਨ ਨੂੰ ਕਿੱਦਾਂ ਜਿਹੜੇ ਫੋਰਨਰਸ ਨੂੰ ਇਮੀਗ੍ਰੈਂਟਸ ਨੂੰ ਕਿੱਦਾਂ ਜਿਹੜਾ ਘਟਾਇਆ ਜਾਵੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਜਿਹੜਾ ਵੀ ਕੋਈ ਹੀਲਾ ਵਸੀਲਾ ਜਿਹੜਾ ਆ ਉਹ ਹੁਣ ਹਰ ਇੱਕ ਤਰੀਕੇ ਦੇ ਨਾਲ ਪਾਲਿਸੀਜ਼ ਦੀ ਸਖਤੀ ਕਰਕੇ ਉਸ ਦੇ ਵਿੱਚ ਚੇਂਜਸ ਕਰਕੇ ਜ਼ਿਆਦਾ ਵੱਡੇ ਪੈਮਾਨੇ ਦੇ ਉੱਤੇ ਉਸ ਨੂੰ ਇਨਫੋਰਸ ਕਰਕੇ ਉਹ ਕਰਨ ਦੇ ਵਿੱਚ ਜਿਹੜੇ ਆ ਉਹ ਡੈਫੀਨੇਟਲੀ ਹੁਣ ਲੱਗੇ ਹੋਏ ਨੇ। ਸੋ ਜੇ ਗਿਣਤੀ ਦੱਸਦੀ ਜਾਈਏ ਸਰੋਤਿਆਂ ਨੂੰ ਵੀ ਕਿੰਨੇ ਕੁ ਲੋਕ ਜਿਹੜੇ US ਦੇ ਵਿੱਚ ਸਿਟੀਜ਼ਨ ਬਣਦੇ ਆ, ਕਹਿੰਦੇ ਲਾਸਟ ਈਅਰ ਦੇ ਵਿੱਚ ਫਿਸਕਲ ਈਅਰ ਦੇ ਵਿੱਚ 7,15,000
15,000 ਇਮੀਗ੍ਰੈਂਟ ਆ ਜਿਹੜੇ ਆ ਉਹ US ਸਿਟੀਜ਼ਨ ਬਣੇ ਹੈਗੇ ਆ, ਨੈਚੁਰਲਾਈਜ਼ ਸਿਟੀਜ਼ਨ। ਸੋ ਜੇ ਹੁਣ ਦੇਖਦੇ ਕਈ ਵਾਰੀ ਕੀ ਹੁੰਦਾ ਆ ਵੀ ਈਵਨ DUI ਤੱਕ ਵੀ ਮਿਲੀ ਹੋਵੇ ਤਾਂ ਵੀ ਉਹ ਤੁਹਾਨੂੰ ਡਿਸਕਲੋਜ਼ ਕਰਨਾ ਪੈਂਦਾ ਆ ਜਦੋਂ ਤੁਸੀਂ ਸਿਟੀਜ਼ਨਸ਼ਿਪ ਲਈ ਅਪਲਾਈ ਕਰਦੇ, ਤੇ ਕਈ ਨਹੀਂ ਡਿਸਕਲੋਜ਼ ਕਰਦੇ, ਤੇ ਜੇ ਨਾ ਡਿਸਕਲੋਜ਼ ਕਰਨ ਕਰਕੇ ਵੀ ਜਿਹੜੀ ਆ ਤੁਹਾਡੀ ਸਿਟੀਜ਼ਨਸ਼ਿਪ ਰਿਵੋਕ ਹੋ ਸਕਦੀ ਹੈ। ਬੇਸਿਕਲੀ ਪਰਜਰੀ ਜਿਹੜੀ ਆ ਉਹ ਫਿਰ ਝੂਠ ਬੋਲਿਆ ਜਿਹੜਾ ਆ ਉਹ ਮੰਨਦੇ ਨੇ। ਸੋ ਬਿਲਕੁਲ ਇਹਦੇ ਸੰਬੰਧ ਦੇ ਵਿੱਚ ਆਪਾਂ ਦੋਨੋਂ ਵਕੀਲ ਨਹੀਂ ਹੈਗੇ, ਆਪਾਂ ਹਮੇਸ਼ਾ ਜਿਸ ਤਰ੍ਹਾਂ ਕਹਿੰਦੇ ਰਹਿੰਦੇ ਅਸੀਂ ਤਾਂ ਜੋ ਅੱਜ ਦੀਆਂ ਮੇਨ ਖਬਰਾਂ ਹੈਗੀਆਂ ਉਹ ਆਪਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹਾਂ। ਅਗਰ ਕਿਸੇ ਵੀ ਸਾਡੇ ਸਰੋਤੇ ਨੂੰ ਕਿਸੇ ਤਰ੍ਹਾਂ ਦੀ ਇਮੀਗ੍ਰੇਸ਼ਨ ਨਾਲ ਜਾਂ ਸਿਟੀਜ਼ਨਸ਼ਿਪ ਨਾਲ ਕੋਈ ਪ੍ਰੋਬਲਮ ਆ, ਤੁਸੀਂ ਆਪਣੇ ਏਰੀਏ ਦੇ ਜਾਂ ਜਿਹੜਾ ਵੀ ਕੋਈ ਵਧੀਆ ਵਕੀਲ ਆ ਉਹਦੇ ਨਾਲ ਗੱਲਬਾਤ ਕਰਕੇ ਪਹਿਲਾਂ ਤੋਂ ਹੀ ਜਿਹੜੀ ਆ ਤਿਆਰੀ ਰੱਖੋ, ਤਾਂ ਕਿ ਕਿਤੇ ਇਹ ਨਾ ਹੋਵੇ ਵੀ ਬਾਅਦ ਦੇ ਵਿੱਚ ਫਿਰ ਪ੍ਰੋਬਲਮ ਆਏ ਤੇ ਫਿਰ ਤੁਹਾਨੂੰ ਪੈਂਦੇ ਸੱਟੇ ਜਿੱਦਾਂ ਵਕੀਲ ਲੱਭਣਾ ਵੀ ਬਹੁਤ ਔਖਾ ਹੁੰਦਾ। ਬਿਲਕੁਲ ਜੀ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਆ, ਇਹ ਪੋਲੀਟੀਕਲ ਅਸਾਈਲਮ ਜਿਹੜੇ ਅਪਲਾਈ ਜਿਨ੍ਹਾਂ ਨੇ ਜਾਂ ਕਰਨਾ ਆ ਜਾਂ ਜਿਨ੍ਹਾਂ ਨੇ ਬੇਸਿਕਲੀ ਹੁਣ ਜਿਹੜੇ ਕਰਨਗੇ ਉਹਨਾਂ ਦੇ ਉੱਤੇ ਜਿਨ੍ਹਾਂ ਦੇ ਜਿਹੜੇ ਕੇਸ ਚੱਲ ਰਹੇ ਹੈਗੇ ਆ ਉਹਨਾਂ ਉੱਤੇ ਕਾਫੀ ਜਿਹੜਾ ਇਫੈਕਟ ਪੈ ਸਕਦਾ ਆ। ਅਟਾਰਨੀ ਜਨਰਲ ਜੈਫ ਸੈਸ਼ਨ ਆ, ਉਹਨਾਂ ਨੇ ਕੱਲ ਇਹ ਜਿਹੜਾ ਆ ਇਸ਼ਾਰਾ ਕੀਤਾ ਆ। ਉਹਨਾਂ ਨੇ ਕਿਹਾ ਵੀ ਜਿਹੜੇ ਲੋਕ ਇੱਥੇ ਪੋਲੀਟੀਕਲ ਅਸਾਈਲਮ ਅਪਲਾਈ ਕਰਦੇ ਨੇ ਤੇ ਇਹ ਕਹਿੰਦੇ ਨੇ ਵੀ ਅਸੀਂ ਡੋਮੈਸਟਿਕ ਅਬਿਊਜ਼ ਦਾ ਜਿਹੜਾ ਆ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਆ ਜਾਂ ਅਸੀਂ ਗੈਂਗ ਵਾਇਲੈਂਸ ਦਾ ਸ਼ਿਕਾਰ ਆ, ਤੇ ਇਸ ਲਈ ਸਾਨੂੰ ਅਮਰੀਕਾ ਦੇ ਵਿੱਚ ਰਹਿਣ ਦੀ ਇਜਾਜ਼ਤ ਜਿਹੜੀ ਆ ਉਹ ਦਿੱਤੀ ਜਾਵੇ। ਤਾਂ ਕਹਿੰਦੇ ਵੀ ਉਹ ਹੁਣ ਫੈਡਰਲ ਲਾਅ ਦੇ ਅਨੁਸਾਰ ਅਸਾਈਲਮ ਦੇ ਲਈ ਕੁਆਲੀਫਾਈ ਨਹੀਂ ਕਰਨਗੇ। ਇਹ ਜਿਹੜੇ ਉਹਨਾਂ ਨੇ ਹੁਣ ਪੱਕਾ ਇਸ਼ਾਰਾ ਕਰ ਦਿੱਤਾ ਆ। 2016 ਦੇ ਵਿੱਚ ਜਸਟਿਸ ਡਿਪਾਰਟਮੈਂਟ ਦੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੇ ਇੱਕ ਅਲ ਸਲਵਾਡੋਰ ਦੀ ਜਿਹੜੀ ਔਰਤ ਆ, ਅਬਿਊਜ਼ਡ ਔਰਤ ਸੀ, ਉਸ ਦੇ ਉੱਤੇ ਕਾਫੀ ਕਹਿੰਦੇ ਤਸ਼ੱਦਦ ਉਸ ਨੂੰ ਸਹਿਣਾ ਪਿਆ ਸੀ, ਉਸ ਦੀ ਕੁੱਟਮਾਰ ਹੋਈ ਸੀ ਖਾਸ ਕਰਕੇ ਡੋਮੈਸਟਿਕ ਵਾਇਲੈਂਸ ਦੇ ਮਾਮਲੇ ਦੇ ਵਿੱਚ, ਤਾਂ ਉਸ ਨੂੰ ਅਸਾਈਲਮ ਦੇ ਲਈ ਐਲੀਜੀਬਲ ਕਰਾਰ ਦਿੱਤਾ ਸੀ। ਪਰ ਕੱਲ ਦੀ ਜਿਹੜੀ ਜੈਫ ਸੈਸ਼ਨ ਹੁਣਾਂ ਦੀ ਇਹ ਗੱਲਬਾਤ ਆ, ਉਹਨਾਂ ਨੇ ਉਸ ਡਿਸੀਜਨ ਨੂੰ ਕੈਂਸਲ ਕਰ ਦਿੱਤਾ ਆ ਤੇ ਉਹਨਾਂ ਨੇ ਇਹ ਆਖਿਆ ਆ ਵੀ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਆ ਉਹ ਹੁਣ ਫੈਡਰਲ ਲਾਅ ਦੇ ਮੁਤਾਬਕ ਜਿਹੜਾ ਵੀ ਕੋਈ ਡੋਮੈਸਟਿਕ ਅਬਿਊਜ਼ ਦਾ ਸ਼ਿਕਾਰ ਇੱਥੇ ਕਿ ਆ ਕੇ ਅਸਾਈਲਮ ਲਾ ਰਿਹਾ ਆ ਜਾਂ ਜਿਹੜਾ ਕੋਈ ਗੈਂਗ ਵਾਇਲੈਂਸ ਦਾ ਸ਼ਿਕਾਰ ਇੱਥੇ ਜਿਹੜਾ ਆ ਉਹ ਅਸਾਈਲਮ ਲਾ ਰਿਹਾ ਆ, ਉਹ ਹੁਣ ਅਸਾਈਲਮ ਦੇ ਲਈ ਕੁਆਲੀਫਾਈ ਜਿਹੜੇ ਆ ਉਹ ਨਹੀਂ ਕਰਨਗੇ। ਸੋ ਕਹਿੰਦੇ ਵੀ ਅਜਿਹੇ ਕੇਸਾਂ ਦੇ ਕਰਕੇ ਹੀ ਜਿਹੜਾ ਸਾਡਾ ਇਮੀਗ੍ਰੇਸ਼ਨ ਸਿਸਟਮ ਆ ਉਸ ਦੇ ਵਿੱਚ ਬਹੁਤ ਜ਼ਿਆਦਾ ਬੈਕਲੌਗ ਜਿਹੜਾ ਬਣਿਆ ਪਿਆ ਆ। 7 ਲੱਖ ਕੋਰਟ ਕੇਸ ਜਿਹੜੇ ਆ ਉਹ ਇਸ ਟਾਈਮ ਚੱਲ ਰਹੇ ਨੇ ਇਮੀਗ੍ਰੇਸ਼ਨ ਦੀਆਂ ਅਦਾਲਤਾਂ ਦੇ ਵਿੱਚ, ਤੇ 2009 ਤੋਂ ਲੈ ਕੇ ਹੁਣ ਤੱਕ ਇਹ ਕੇਸ 3 ਗੁਣਾ ਜਿਹੜੇ ਆ ਉਹ ਵੱਧ ਕੇ ਇੱਥੇ ਤੱਕ ਇਸ ਆંકੜੇ ਤੱਕ ਪਹੁੰਚ ਚੁੱਕੇ ਨੇ। ਸੋ ਜਿੱਦਾਂ ਆਪਾਂ ਪਿਛਲੀ ਖਬਰ ਦੇ ਵਿੱਚ ਦੱਸਿਆ ਵੀ ਜਿਨ੍ਹਾਂ ਨੇ ਆਲਰੇਡੀ ਸਿਟੀਜ਼ਨਸ਼ਿਪ ਲਈ ਆ ਉਹਨਾਂ ਦੀ ਰਿਵੋਕ ਕਰਨੀਆਂ ਕਿੱਦਾਂ ਆ, ਜਿਨ੍ਹਾਂ ਨੇ ਝੂਠ ਬੋਲਿਆ ਆ ਉਹਦੇ ਲਈ ਸਪੈਸ਼ਲ ਆਫਿਸ ਆ, ਤੇ ਹੁਣ ਜਿਹੜਾ ਪੋਲੀਟੀਕਲ ਅਸਾਈਲਮ ਜਾਂ ਜਿਹੜਾ ਕੋਈ ਅਸਾਈਲਮ ਆ ਕੇ ਇੱਥੇ ਕਰਦਾ ਆ ਜਿਹੜਾ ਕਹਿੰਦੇ ਵੀ ਗੈਂਗ ਵਾਇਲੈਂਸ ਦਾ ਜਾਂ ਡੋਮੈਸਟਿਕ ਵਾਇਲੈਂਸ ਦਾ ਜਿਹੜਾ ਅਬਿਊਜ਼ ਦਾ ਜਿਹੜਾ ਸ਼ਿਕਾਰ ਹੋਇਆ ਆ, ਉਹਨਾਂ ਦੇ ਲਈ ਵੀ ਜਿਹੜੀਆਂ ਆ ਇਹ ਹੁਣ ਉਹਨਾਂ ਨੇ ਇੱਕ ਹਿਸਾਬ ਨਾਲ ਰਾਹ ਬੰਦ ਕਰ ਦਿੱਤਾ ਆ। ਜੀ ਬਿਲਕੁਲ, ਮੁਸ਼ਕਲਾਂ ਬਹੁਤ ਆ ਰਹੀਆਂ ਇਹਦੇ ਸੰਬੰਧ ਦੇ ਵਿੱਚ। ਕਈ ਸਾਰੇ ਅਟਾਰਨੀ ਜਿਹੜੇ ਆ ਉਹ ਟਰਾਈ ਕਰ ਰਹੇ ਹੈਗੇ ਆ ਵੀ ਇਹਨਾਂ ਨੂੰ ਫਾਈਟ ਕੀਤਾ ਜਾਵੇ, ਪਰ ਜਿਸ ਤਰ੍ਹਾਂ ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਮਹੀਨਿਆਂ 'ਚ ਅਸੀਂ ਖਬਰਾਂ ਸਾਂਝੀਆਂ ਕਰਦੇ ਆ ਰਹੇ ਹਾਂ ਵੀ 1700% ਪੋਲੀਟੀਕਲ ਅਸਾਈਲਮ ਅਪਲਾਈ ਕਰਨ ਦੇ ਲਈ ਕੇਸਿਸ ਦੇ ਵਿੱਚ ਵਾਧਾ ਹੋਇਆ, ਜੋ ਕਿ ਬਹੁਤ ਵੱਡੀ ਗਿਣਤੀ ਹੈਗੀ ਆ। ਗੱਲ ਕੀ ਆ ਵੀ ਜੇ ਬਾਰਡਰ ਜਿੰਨਾ ਮਰਜ਼ੀ ਕਲੋਜ਼ ਕਰ ਲਓ, ਬਾਰਡਰ ਦੇ ਉੱਤੇ ਚਾਹੇ ਕੰਧ ਬਣਾ ਲਓ, ਵਾਲ ਬਣਾ ਲਓ, ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਆ, ਪਰ ਸਭ ਤੋਂ ਵੱਧ ਲੋਕ ਜਿਹੜੇ ਆ USA ਦੇ ਵਿੱਚ ਜਿਹੜੇ ਇਲੀਗਲ ਹੈਗੇ ਆ ਉਹ ਲੀਗਲੀ ਐਂਟਰ ਹੋਏ ਹੈਗੇ ਆ। ਉਹ ਵੀਜ਼ਾ ਲੈ ਕੇ ਆਏ ਹੈਗੇ ਆ, ਵੀਜ਼ਾ ਲੈ ਕੇ ਆਉਂਦੇ ਹੀ ਸਾਰੇ ਪੋਲੀਟੀਕਲ ਅਸਾਈਲਮ ਕਰ ਦਿੰਦੇ ਆ, ਨੋ ਮੈਟਰ ਵਟ। ਤੇ ਹੁਣ ਜਿਹੜਾ ਦੇਖੋ ਹੁਣ ਡੋਮੈਸਟਿਕ ਵਾਇਲੈਂਸ ਕਈ ਵਾਰੀ ਤਾਂ ਬਹੁਤ ਜਾਇਜ਼ ਕੇਸ ਹੁੰਦੇ ਹੈਗੇ ਆ, ਕਈ ਲੋਕ ਆਪਣੇ ਲੇਡੀਜ਼ ਨੂੰ ਆਪਣੀਆਂ ਵਾਈਫਸ ਨੂੰ ਕੁੱਟਦੇ ਮਾਰਦੇ ਹੈਗੇ ਆ, ਉਹਨਾਂ ਨੂੰ ਉਸ ਬੇਸ ਤੇ ਪੋਲੀਟੀਕਲ ਅਸਾਈਲਮ ਮਿਲਦਾ ਸੀ। ਤੇ ਕਈ ਕੇਸ ਰਾਜਕਨਵੀਰ ਸਿੰਘ ਜੀ ਇੱਦਾਂ ਦੇ ਵੀ ਹੋਏ ਆ ਵੀ ਜਿਹੜੇ ਮੈਂ ਇੰਡੀਆ ਤੋਂ ਹੀ ਐਗਜ਼ਾਮਪਲ ਦਿੰਦਾ ਵੀ ਲੋਕ ਲੇਡੀਜ਼ ਜਿਹੜੀਆਂ
ਵਿਆਹ ਹੋ ਕੇ ਇੱਥੇ ਆਈਆਂ ਤੇ ਆਂਦੇ ਸਾਰੇ ਹੀ ਝੂਠਾ ਕੇਸ ਲਾਤਾ ਜੀ, ਮੇਰੇ ਹਸਬੈਂਡ ਨੇ ਕੁੱਟਿਆ ਤੇ ਇੱਕ ਤਾਂ ਹਸਬੈਂਡ ਨੂੰ ਅੰਦਰ ਕਰਾਤਾ ਤੇ ਦੂਸਰਾ ਪੋਲੀਟੀਕਲ ਅਸਾਈਲਮ ਦਾ ਕੇਸ ਲਾਤਾ ਤਾਂ ਕਿ ਇਮੀਗ੍ਰੇਸ਼ਨ ਹੋ ਜਾਣੀ ਰਾਈਟ ਵੇ। ਸੋ ਮਿਸਯੂਜ਼ ਵੀ ਹੋਇਆ ਹੈਗਾ। ਸੋ ਦੋਨੋਂ ਹੀ ਜਿਹੜੇ ਡੋਮੈਸਟਿਕ ਵਾਇਲੈਂਸ ਤੇ ਜਿਹੜੇ ਗੈਂਗ ਵਾਇਲੈਂਸ ਦਾ ਸ਼ਿਕਾਰ ਹੈਗੇ ਆ, ਸਾਊਥ ਅਮਰੀਕਾ ਤੋਂ ਬਹੁਤ ਮੁਲਕਾਂ ਤੋਂ ਜਿਹੜੇ ਲੋਕ ਇੱਥੇ ਆਉਂਦੇ ਸੀ ਵੀ ਉੱਥੇ ਸਾਡੇ ਗੈਂਗਸ ਹੈਗੇ ਆ, ਸਾਨੂੰ ਖਤਰਾ ਹੈਗਾ ਜਾਣ ਨੂੰ, ਤੇ ਉਹ ਕਹਿੰਦੇ ਵੀ ਹੁਣ ਸਾਡੀ ਜ਼ਿੰਮੇਵਾਰੀ ਨਹੀਂ, ਵੀ ਦੁਨੀਆ 'ਚ ਤਾਂ ਬਹੁਤ ਵੱਡੀਆਂ ਪ੍ਰੋਬਲਮਾਂ ਹੈਗੀਆਂ। ਐਕਚੁਅਲ ਜਿਹੜਾ ਪੋਲੀਟੀਕਲ ਅਸਾਈਲਮ ਜਿਹੜਾ ਬਣਿਆ ਸੀ ਇਹ ਇਸ ਕਰਕੇ ਬਣਿਆ ਸੀ ਵੀ ਜੇ ਤੁਹਾਡੇ ਕਿਤੇ ਪੋਲੀਟੀਕਲ ਸਰਕਾਰ ਵੱਲੋਂ ਜਿਹੜੇ ਡਿਫਰੈਂਟ ਹੈਗੇ ਆ, ਜਿੱਥੇ ਜਿਸ ਕੰਟਰੀ ਤੋਂ ਤੁਸੀਂ ਹੈਗੇ ਉਹਨਾਂ ਦੇ ਅਗੇਂਸਟ, ਤੇ ਤੁਹਾਨੂੰ ਸਰਕਾਰ ਚੱਕ ਕੇ ਅੰਦਰ ਦੇ ਦਿੰਦੀ, ਜਿਸ ਤਰ੍ਹਾਂ ਨਾਰਥ ਕੋਰੀਆ ਵਾਲੇ ਦਿੰਦੇ ਸੀ। ਬਹੁਤ ਮੁਲਕਾਂ ਨੇ ਪਹਿਲਾਂ ਕੀਤਾ ਹੈਗਾ, ਦਿੰਦੇ ਰਹੇ। ਪੰਜਾਬ ਹੁੰਦਾ ਹੀ ਸੀਗਾ ਉੱਥੇ ਜੀ, ਤੇ ਉਹ ਸੀਗੇ ਤੇ ਉਹ ਤੋਂ ਬਾਅਦ ਫਿਰ ਇਹ ਵੱਧਦੇ ਹਰ ਇੱਕ ਪਾਸੇ। ਸੋ ਬੇਸਿਕਲੀ ਢਿੱਲ ਇੱਕ ਹਿਸਾਬ ਦੇ ਨਾਲ ਜਿਹੜੀ ਕਹਿ ਲਓ ਵੀ ਲਾਅ ਨੂੰ ਲੈ ਕੇ ਜਿਹੜੀ ਥੋੜ੍ਹੀ ਬਹੁਤੀ ਰਹੀ, ਸ਼ਾਇਦ ਜੱਜਾਂ ਦੇ ਹਿਰਦੇ ਥੋੜ੍ਹੇ ਆ ਉਹ ਕੋਮਲ ਸੀਗੇ ਵੀ ਆਪਾਂ ਕਹਿ ਸਕਦੇ ਹਾਂ ਵੀ ਉਹ ਗੱਲਾਂ ਜਿਹੜੀਆਂ ਆ ਉਹਨਾਂ ਨੇ ਮੰਨ ਕੇ ਕੀਤੇ ਆ। ਪਰ ਹੁਣ ਮੌਜੂਦਾ ਜਿਹੜੀ ਸਰਕਾਰ ਆ ਉਹ ਇਸ ਗੱਲ ਨੂੰ ਮੰਨਣ ਦੇ ਲਈ ਰਾਜੀ ਨਹੀਂ, ਖਾਸ ਕਰਕੇ ਉਦੋਂ ਜਦੋਂ ਕਾਫਲੇ ਦੇ ਕਾਫਲੇ ਜਿਹੜੇ ਆ ਉਹ ਬਾਰਡਰ ਦੇ ਉੱਤੇ ਖੜੇ ਨੇ ਲਗਾਤਾਰ। ਨਾਲ ਹੀ ਹਰਜੋਤ ਸਿੰਘ ਜੀ ਆਪਾਂ ਜੇ ਦੱਸ ਜਾਈਏ ਵੀ ਲਗਾਤਾਰ ਬਾਰਡਰ ਦੇ ਉੱਤੇ ਇਹਨਾਂ ਨੇ ਸਖਤੀ ਜਿਹੜੀ ਜਾਰੀ ਰੱਖੀ ਹੈ। ਲਗਾਤਾਰ 3 ਮਹੀਨੇ ਹੋ ਗਏ ਆ, 50,000 ਤੋਂ ਵੱਧ ਲੋਕ ਉੱਥੇ ਹਰ ਮਹੀਨੇ ਗ੍ਰਿਫਤਾਰ ਹੋ ਰਹੇ ਨੇ। ਉੱਦਾਂ ਕਹਿ ਰਹੇ ਆ ਵੀ ਅੰਦਰ ਇੱਥੇ ਘੱਟ ਆਉਣ ਦਿੱਤੇ ਆ, ਪਰ ਇਹ ਮਤਲਬ ਇਹ ਨਹੀਂ ਹੋਇਆ ਵੀ ਬਾਰਡਰ ਕ੍ਰਾਸਿੰਗ ਜਿਹੜੀਆਂ ਆ ਉਹ ਕਿਸੇ ਤਰੀਕੇ ਦੇ ਨਾਲ ਜਿਹੜੀਆਂ ਘਟ ਰਹੀਆਂ ਨੇ। ਲੋਕ ਉਸੇ ਹੀ ਪੈਮਾਨੇ ਦੇ ਨਾਲ ਅਮਰੀਕਾ ਦੇ ਵਿੱਚ ਵੜਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਜਾਰੀ ਕਰ ਰਹੇ ਨੇ। ਤੇ ਵੀ ਹਾਂ ਇੱਕ ਗੱਲ ਜਿਹੜੀ ਉਸ ਦੇ ਵਿੱਚ ਪੱਕੀ ਹੈਗੀ ਆ ਵੀ ਸਖਤੀ ਜਿਹੜੀ ਉਹਨਾਂ ਨੇ ਜ਼ਰੂਰ ਵਧਾਈ ਆ। ਲੰਘਣ ਵਾਲਿਆਂ ਦੀ ਜਿਹੜੀ ਸੰਖਿਆ ਆ ਉਹ ਜ਼ਰੂਰ ਘਟੀ ਆ, ਪਰ ਜਿਹੜੇ ਟਰਾਈ ਕਰਨ ਵਾਲਿਆਂ ਦੀ ਸੰਖਿਆ ਆ ਉਹ ਅਜੇ ਤੱਕ ਵੀ ਜਿਹੜੀ ਆ ਉਹ ਘਟ ਨਹੀਂ ਰਹੀ। ਸੋ ਇਹ ਦੇਖਦੇ ਆ ਵੀ ਜੇ ਵਾਲ ਬਣ ਜਾਂਦੀ ਆ ਤਾਂ ਕੀ ਉਸ ਤੋਂ ਬਾਅਦ ਦੇ ਵਿੱਚ ਇਹ ਆંકੜੇ ਘਟਣਗੇ ਜਾਂ ਕੀ ਹੋਣਗੇ। ਬਾਕੀ ਓਵਰਆਲ ਇਮੀਗ੍ਰੇਸ਼ਨ ਪਾਲਿਸੀਜ਼ ਲਗਾਤਾਰ ਜਿਹੜੀਆਂ ਸਖਤ ਦੇ ਉੱਤੇ ਸਖਤ ਜਿਹੜੀਆਂ ਆ ਉਹ ਹੁੰਦੀਆਂ ਜਾ ਰਹੀਆਂ ਨੇ। ਬਿਲਕੁਲ ਸਰੋਤਿਆਂ ਨੂੰ ਯਾਦ ਹੋਊਗਾ ਵੀ ਕਿਸ ਤਰ੍ਹਾਂ USCIS ਕਹਿ ਰਹੇ ਹੈਗੇ ਆ, ਖਾਸ ਕਰਕੇ ਜਿਹੜੇ US ਦੇ ਅਟਾਰਨੀ ਜਨਰਲ ਹੈਗੇ ਜੈਫ ਸੈਸ਼ਨਸ, ਵੀ ਸਾਡੀ ਜਿਹੜੀ ਆ ਜ਼ੀਰੋ ਟੋਲਰੈਂਸ ਇਮੀਗ੍ਰੇਸ਼ਨ ਪਾਲਿਸੀ ਹੈਗੀ ਆ। ਤੇ ਇਸੇ ਤਰ੍ਹਾਂ ਇਸ ਜ਼ੀਰੋ ਟੋਲਰੈਂਸ ਇਮੀਗ੍ਰੇਸ਼ਨ ਪਾਲਿਸੀ ਦੇ ਅੰਡਰ ਹੀ ਇਸ ਕੱਲ੍ਹ ਜਾਣੀ ਕਿ ਸੋਮਵਾਰ ਉਹਨਾਂ ਨੇ ਇਹ ਅਨਾਊਂਸ ਕੀਤਾ ਭਈ ਜਿਹੜਾ ਅਸੀਂ ਆਹ 2 ਜਿਹੜੇ ਮੇਨ ਇਸ਼ੂ ਆ ਇਹਨਾਂ ਦੇ ਉੱਤੇ ਪੋਲੀਟੀਕਲ ਅਸਾਈਲਮ ਨਹੀਂ ਦੇਵਾਂਗੇ। ਤੇ ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਵੀ ਕਿਸ ਤਰ੍ਹਾਂ ਉਹਨਾਂ ਨੇ ਰੂਲ ਸਟ੍ਰਿਕਟ ਕੀਤੇ ਹੋਏ ਆ, ਜਿਹੜੇ ਅਨਡਾਕੂਮੈਂਟਡ ਲੋਕ ਜਿਹੜੇ ਕ੍ਰਾਸ ਕਰਦੇ ਬਾਰਡਰ ਤੇ ਬੱਚਿਆਂ ਦੇ ਨਾਲ, ਤੇ ਬੱਚਿਆਂ ਨੂੰ ਆਪਣੇ ਪੇਰੈਂਟਸ ਤੋਂ ਸੈਪਰੇਟ ਕੀਤਾ ਜਾਂਦਾ ਹੈਗਾ। ਤੇ ਉਹਦਾ ਵੀ ਜਿਹੜਾ ਕਾਫੀ ਰੌਲਾ ਪਿਆ ਸੀ ਪੂਰੀ ਦੁਨੀਆ 'ਚ ਭਈ ਇਹ ਇੱਕ ਤਰ੍ਹਾਂ ਨਾਲ ਇਨਸਾਨੀਅਤ ਨਹੀਂ ਆ। ਪਰ ਉਹ ਕਹਿੰਦੇ ਵੀ ਅਸੀਂ ਜਿਹੜੀ ਇਮੀਗ੍ਰੇਸ਼ਨ ਦੀ ਪਾਲਿਸੀ ਆ ਉਹ ਜ਼ੀਰੋ ਟੋਲਰੈਂਸ ਦੇ ਹਿਸਾਬ ਨਾਲ ਲਾਣੀ ਹੈਗੀ ਆ। ਜੀ ਤੇ ਹਰਜੋਤ ਸਿੰਘ ਜੀ ਇਹ ਦੱਸ ਦਿਓ ਵੀ ਜਿਹੜਾ ਜੈਫ ਸੈਸ਼ਨ ਹੋਣਾ ਨੇ ਪੂਰੇ ਕੇਸ ਨੂੰ ਜਿਹਨਾਂ ਕੈਂਸਲ ਜਿਹੜਾ ਉਹ ਕੀਤਾ ਹੈ 2014 ਦੇ ਵਿੱਚ ਇਹ ਬੀਬੀ ਜਿਹੜੀ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਐਂਟਰ ਹੋਈ ਸੀ, ਜਿਸ ਤੋਂ ਬਾਅਦ 'ਚ ਉਹਨੇ ਅਸਾਈਲਮ ਦਾ ਕੇਸ ਲਾਇਆ ਸੀ। ਉਸ ਦੇ ਵਿੱਚ ਉਹਨੇ ਆਖਿਆ ਸੀਗਾ ਵੀ ਉਸਦਾ ਜਿਹੜਾ ਪਹਿਲਾ ਪਤੀ ਆ ਉਸ ਨੂੰ ਇਮੋਸ਼ਨਲੀ ਤੇ ਫਿਜ਼ੀਕਲੀ ਬਹੁਤ ਅਬਿਊਜ਼ ਜਿਹੜਾ ਕਈ ਸਾਲਾਂ ਤੋਂ ਕਰਦਾ ਆ ਰਿਹਾ ਸੀ, ਤੇ ਉਹਦੇ ਕੋਲ ਕੋਈ ਹੋਰ ਜਗ੍ਹਾ ਨਹੀਂ ਸੀ ਜਾਣ ਦੇ ਲਈ, ਇਸ ਲਈ ਅਮਰੀਕਾ ਦੇ ਵਿੱਚ ਆ ਗਈ। ਚਾਰਲਟ ਬੇਸਡ ਇੱਕ ਇਮੀਗ੍ਰੇਸ਼ਨ ਜੱਜ ਆ, ਉਸ ਨੇ ਪਹਿਲਾਂ ਇਸ ਵੂਮਨ ਨੂੰ ਅਸਾਈਲਮ ਜਿਹੜਾ ਆ ਡਿਨਾਈ ਕਰ ਦਿੱਤਾ ਸੀਗਾ। ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਬੋਰਡ ਦੇ ਕੋਲ ਜਿਹੜਾ ਇਹ ਕੇਸ ਗਿਆ ਸੀ, ਜਿਸ ਨੇ 2016 ਦੇ ਵਿੱਚ ਇਸ ਔਰਤ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਸੀਗਾ ਵੀ ਇਹ ਅਸਾਈਲਮ ਇਸ ਨੂੰ ਦਿੱਤਾ ਜਾ ਸਕਦਾ ਆ। ਪਰ ਕੱਲ ਜਿਹੜੇ ਆ ਅਟਾਰਨੀ ਜਨਰਲ ਜੈਫ ਸੈਸ਼ਨ ਨੇ ਉਹ ਬੋਰਡ ਦੇ ਫੈਸਲੇ ਨੂੰ ਵੀ ਕੈਂਸਲ ਕਰ ਦਿੱਤਾ ਆ, ਉਹ ਹੁਣ ਖਤਮ ਕਰ ਦਿੱਤਾ ਆ। ਤੇ ਕਿ ਉਹਨਾਂ ਨੇ ਇਹ ਸਪਸ਼ਟ ਕਰ ਦਿੱਤਾ ਵੀ ਫੈਡਰਲ ਲਾਅ ਦੇ ਮੁਤਾਬਕ ਜਿਹੜਾ ਕੋਈ ਡੋਮੈਸਟਿਕ ਅਬਿਊਜ਼ ਦਾ ਸ਼ਿਕਾਰ ਇੱਥੇ ਆ ਕੇ ਅਸਾਈਲਮ ਕਰਦਾ ਹੈ ਜਾਂ ਗੈਂਗ ਵਾਇਲੈਂਸ ਦਾ ਸ਼ਿਕਾਰ ਬੰਦਾ ਇੱਥੇ ਅਸਾਈਲਮ ਕਰਦਾ ਆ, ਉਹ ਉਸ ਅਸਾਈਲਮ ਦੇ ਲਈ ਉਹ ਜਿਹੜਾ ਅਪਲਾਈ ਹੁਣ ਨਹੀਂ ਕਰ ਸਕਿਆ ਕਰਨਗੇ, ਜਾਂ ਉਹ ਜੇ ਉਹ ਅਪਲਾਈ ਕਰਦੇ ਨੇ ਤਾਂ ਉਹਨਾਂ ਨੂੰ ਉਹ ਅਸਾਈਲਮ ਨਹੀਂ ਦਿੱਤਾ ਜਾਊਗਾ। ਸੋ ਕਾਫੀ ਜ਼ਿਆਦਾ ਜਿਹੜੀ ਇਸ ਦੇ ਵਿੱਚ ਹੁਣ ਸਖਤੀ ਆ ਉਹ ਵੱਧ ਚੁੱਕੀ ਆ। ਸੋ ਬਿਲਕੁਲ ਸਰੋਤਿਓ, ਜੋ ਕੁਝ ਨਾਰਥ ਕੋਰੀਆ ਤੇ ਸਾਊਥ ਕੋਰੀਆ ਤੇ ਨਾਲ US ਦੇ ਵਿੱਚ ਵਾਪਰ ਰਿਹਾ ਉਹਦੇ ਬਾਰੇ, ਤੇ ਖਾਸ ਕਰਕੇ ਸਾਡੇ ਗੁਆਂਢੀ ਮੁਲਕ ਕੈਨੇਡਾ ਤੇ US ਦੇ ਰਿਲੇਸ਼ਨ ਜਿਹੜੇ ਹੈਗੇ ਆ, ਤੇ ਨਾਲ ਦੀ ਨਾਲ ਇਮੀਗ੍ਰੇਸ਼ਨ ਅਪਡੇਟਸ ਬਾਰੇ ਜਿਹੜੇ ਸਾਡੇ ਹਰ ਰੋਜ਼ ਸਾਡਾ ਸਵੇਰ ਦਾ ਪ੍ਰੋਗਰਾਮ ਅਪਡੇਟ ਅਮਰੀਕਾ ਹੁੰਦਾ ਹੈ, ਵੱਧ ਤੋਂ ਵੱਧ ਸੁਣਿਆ ਕਰੋ ਤੇ ਵੱਧ ਤੋਂ ਵੱਧ ਹੋਰ ਆਪਣੇ ਜਿਹੜੇ ਦੋਸਤ ਮਿੱਤਰ ਹੈਗੇ ਉਹਨਾਂ ਦੇ ਨਾਲ ਸ਼ੇਅਰ ਕਰਿਆ ਕਰੋ, ਤਾਂ ਕਿ ਜੋ ਕੁਝ ਅਪਡੇਟਸ ਆ ਰਹੀਆਂ ਤੁਹਾਨੂੰ ਇਮੀਡੀਏਟਲੀ ਜਿਹੜੀਆਂ ਉਹ ਪਤਾ
ਪਤਾ ਲੱਗ ਸਕਣ ਤੇ ਸਾਡੀ ਵੱਧ ਤੋਂ ਵੱਧ ਟਰਾਈ ਹੁੰਦੀ ਆ ਪਈ ਆਪਾਂ ਲੇਟੈਸਟ ਤੋਂ ਲੇਟੈਸਟ ਜਿਹੜੀ ਖਬਰ ਆ ਉਹ ਤੁਹਾਡੇ ਨਾਲ ਸਾਂਝੀ ਕਰੀਏ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਜੀਤ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।